ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨਾ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਖਬਰਾਂ ਤੋਂ ਪਹਿਲਾਂ ਸਪੋਂਸਰਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ 4082722500, ਗੁਰਦੀਪ ਸਿੰਘ ਪਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੂਬਾ ਸਿਟੀ, ਸਤਨਾਮ ਸਿੰਘ ਸ਼ੇਰਗਿਰ ਪੌਲਰ, ਸਰਬਜੀਤ ਸਿੰਘ ਚੋਕਰ ਟਰਲਿਕ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ, ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਭਰ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਕਾਂਗਰਸ ਦੀ ਰੈਲੀ ਹੋਈ ਆ, ਉਸ ਦੇ ਵਿੱਚ ਇਹਨਾਂ ਨੇ ਵੀ ਸਰਕਾਰੀ ਬੱਸਾਂ ਨੂੰ ਵਰਤਿਆ। ਦੇਖੋ ਜੀ, ਜਿਹੜੀਆਂ ਸਰਕਾਰਾਂ ਆਉਂਦੀਆਂ ਨੇ ਜੀ ਇੱਕੋ ਜਿਹੀ ਤਕਰੀਬਨ ਜਿਹੜਾ ਉਹ ਹੁੰਦਾ ਜੀ ਉਹਨਾਂ ਦਾ ਸਟਾਈਲ, ਜੋ ਸਟਾਈਲ ਪਹਿਲਾਂ 10 ਸਾਲ ਚੱਲਦਾ ਰਿਹਾ ਜੀ ਅਕਾਲੀਆਂ ਦਾ, ਉਹੀ ਜਿਹੜਾ ਜੀ ਉਹ ਚੱਲਿਆ। ਹਾਲਾਂਕਿ ਅਕਾਲੀ ਦਲ ਦੀਆਂ ਆਪਣੀਆਂ ਬੱਸਾਂ ਸੀਗੀਆਂ, ਉਹਦੇ ਮਾਲਕਾਂ ਦੀਆਂ, ਉਹਨਾਂ ਨੂੰ ਤਾਂ ਕਦੀ ਨਹੀਂ ਸੀ ਜਿਹੜਾ ਜੀ ਪਰੇਸ਼ਾਨੀ ਦਿੱਤੀ ਜਾਂਦੀ, ਉਹ ਬੰਦੇ ਢੋਂਦੀਆਂ ਸੀਗੀਆਂ। ਸਰਕਾਰੀ ਬੱਸਾਂ ਜਿਹੜੀਆਂ ਸੀਗੀਆਂ ਉਹ ਫਿਰ ਰੈਲੀ ਦੇ ਵਾਸਤੇ ਜਿਹੜਾ ਜੀ ਉਹ ਲੋਕ ਢੋਂਦੀਆਂ ਸੀਗੀਆਂ। ਦੋਹਰਾ ਰਗੜਾ ਜਿਹੜਾ ਜੀ ਉਹ ਸਰਕਾਰ ਨੂੰ ਲੱਗਦਾ ਇਹਦੇ ਨਾਲ। ਇੱਕ ਤਾਂ ਜਿਹੜਾ ਜੀ ਟੈਕਸ ਬੱਸਾਂ ਤੋਂ ਜਿਹੜਾ ਹੁੰਦਾ ਉਹ, ਔਰ ਇਹਦੇ ਚੋਂ ਕਮਾਉਂਦੇ ਨੇ ਫਿਰ ਪ੍ਰਾਈਵੇਟ ਜਿਹੜੇ ਜੀ ਉਹ ਅੰਦਰ। ਔਰ ਜਿਹੜੀ ਕਿੱਲੀ ਚਹਿਲਾਂ ਦੇ ਵਿੱਚ ਰੈਲੀ ਹੋਈ, ਉੱਥੇ ਵੀ ਇਹੀ ਕੁਛ ਜਿਹੜਾ ਜੀ ਉਹ ਚੱਲਿਆ। ਪ੍ਰਾਈਵੇਟ ਬੱਸਾਂ ਜਿਹੜੀਆਂ ਸੀਗੀਆਂ ਜੀ ਉਹਨਾਂ ਨੇ ਮੇਲਾ ਲੁੱਟਿਆ ਪੂਰਾ, ਕਿਉਂਕਿ ਸਰਕਾਰੀ ਬੱਸਾਂ ਜਿਹੜੀਆਂ ਸੀਗੀਆਂ ਜੀ ਉਹਨਾਂ ਦਾ ਧੂੰਆਂ ਕੱਢ ਛੱਡਿਆ ਇਸ ਜਿਹੜਾ ਉਹ ਰੈਲੀ ਨੇ। ਪ੍ਰਾਈਵੇਟ ਬੱਸਾਂ ਤੋਂ ਬਿਨਾਂ ਪੰਜਾਬ ਰੋਡਵੇਜ਼ ਤੇ PRTC ਦੇ ਵੱਲੋਂ ਜਿਹੜੀਆਂ ਬੱਸਾਂ ਸੀਗੀਆਂ ਉਹ ਲਈਆਂ ਗਈਆਂ। ਰੈਲੀ ਦੇ ਉੱਤੇ ਸਰਕਾਰੀ ਲੇਪਾ ਚਾੜਿਆ ਗਿਆ ਜੀ, ਕਰਜ਼ਾ ਮੁਆਫੀ ਸਮਾਰੋਹ ਦਾ ਨਾਮ ਜਿਹੜਾ ਇਹਨੂੰ ਦਿੱਤਾ ਗਿਆ। ਔਰ ਸਰਕਾਰੀ ਖਜ਼ਾਨਾ ਇਹ ਸਾਰੀਆਂ ਬੱਸਾਂ ਦਾ ਬੋਝ ਝੱਲੂਗਾ। ਪੰਜਾਬ ਰੋਡਵੇਜ਼ ਨੇ 500 ਸਰਕਾਰੀ ਬੱਸਾਂ ਦਿੱਤੀਆਂ, ਜਿਹਦੇ ਕਰਕੇ ਬਹੁਤੇ ਰੂਟਾਂ ਦੇ ਉੱਤੇ ਪੰਜਾਬ ਰੋਡਵੇਜ਼ ਜਿਹੜੀ ਉਹ ਕੱਲ੍ਹ ਨਹੀਂ ਚੱਲੀ। ਲਿੰਕ ਸੜਕਾਂ ਦੇ ਉੱਤੇ ਲੋਕਾਂ ਨੂੰ ਅੱਡਿਆਂ ਦੇ ਉੱਤੇ ਖੱਜਲ ਹੋਣਾ ਪਿਆ। PRTC ਨੇ ਰੈਲੀ ਦੀ ਖਾਤਰ 204 ਸਰਕਾਰੀ ਬੱਸਾਂ ਦਿੱਤੀਆਂ। ਕੁੱਲ 707 ਸਰਕਾਰੀ ਬੱਸਾਂ ਨੇ ਰੈਲੀ ਦੇ ਵਾਸਤੇ ਬੰਦੇ ਢੋਏ। PRTC ਨੇ ਬਠਿੰਡਾ, ਫਰੀਦਕੋਟ, ਬੁਢਲਾਡਾ, ਬਰਨਾਲਾ, ਸੰਗਰੂਰ, ਲੁਧਿਆਣਾ, ਕਪੂਰਥਲਾ ਡਿਪੂ ਨੇ ਬੱਸਾਂ ਜਿਹੜੀਆਂ ਸੀ ਉਹ ਦਿੱਤੀਆਂ। ਔਰ ਹਰ ਡਿਪੂ ਦੇ ਵਿੱਚੋਂ 30 ਬੱਸਾਂ ਜਿਹੜੀਆਂ ਸੀਗੀਆਂ ਉਹ ਰੈਲੀ ਦੇ ਵਾਸਤੇ ਜਿਹੜਾ ਸੀ ਉਹ ਚੱਲੀਆਂ। ਔਰ ਇਹ ਦੱਸਿਆ ਜਿਹੜਾ ਅਧਿਕਾਰਤ ਤੌਰ ਦੇ ਉੱਤੇ ਵੀ ਕਿ 200 ਦੇ ਕਰੀਬ ਬੱਸਾਂ ਜਿਹੜੀਆਂ ਸੀਗੀਆਂ ਉਹ ਕਿੱਲੀ ਚਹਿਲਾਂ ਦੇ ਸਰਕਾਰੀ ਸਮਾਰੋਹ ਦੇ ਵਾਸਤੇ ਜਿਹੜੀਆਂ ਉਹ ਦਿੱਤੀਆਂ ਗਈਆਂ। ਔਰ ਇਹ ਕਿਹਾ ਗਿਆ ਕਿ ਨਿਯਮਾਂ ਦੇ ਮੁਤਾਬਕ ਪ੍ਰਤੀ ਬੱਸ ਜਿਹੜਾ ਸੀ ਉਹ 4500 ਰੁਪਈਏ ਤੇ ਡੀਜ਼ਲ ਖਰਚਾ ਜਿਹੜਾ ਜੀ ਉਹ ਸਰਕਾਰ ਦੇਊਗੀ। PRTC ਤੇ ਕੋਈ ਬੋਝ ਜਿਹੜਾ ਉਹ ਨਹੀਂ ਪਊਗਾ, ਅਜਿਹਾ ਕਿਹਾ ਗਿਆ। ਪਰ ਜਿਹੜਾ ਜੀ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਆ ਸਰਕਾਰੀ ਤੌਰ ਦੇ ਉੱਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ, ਉਹ ਮਹਿਜ਼ ਹਦਾਇਤਾਂ ਰਹਿ ਜਾਂਦੀਆਂ ਨੇ, ਅਦਰਵਾਈਜ਼ ਜਿਹੜਾ ਜੀ ਉਹ ਦਿੱਤਾ ਨਹੀਂ ਜਾਂਦਾ। ਔਰ ਦੂਜਾ ਪੱਖ ਇਹ ਰਿਹਾ ਜੀ, ਦੇਖੋ ਤੁਸੀਂ ਇੰਨੀਆਂ ਜਿਹੜੀਆਂ ਬੱਸਾਂ ਸੀਗੀਆਂ 500 ਸਰਕਾਰੀ ਬੱਸਾਂ, 500 ਰੂਟ ਪ੍ਰਭਾਵਿਤ ਹੋਏ, ਉਹਦੇ ਨਾਲ ਜਿਹੜਾ ਟੈਕਸ ਆਉਂਦਾ ਸਰਕਾਰ ਨੂੰ ਉਹ ਗਿਆ। ਜਦੋਂ ਕਿ ਦੂਜੇ ਪਾਸੇ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਕਿਹਦੀਆਂ ਬਹੁਤੀਆਂ ਉਹ ਸਭ ਨੂੰ ਜਿਹੜਾ ਜੀ ਉਹ ਪਤਾ, ਉਹ ਫਿਰ ਉੱਪਰੋਂ ਥੱਲੇ ਜਿਹੜਾ ਜੀ ਉਹ ਲੱਦ ਕੇ ਤੁਰੀਆਂ। ਛੱਤਾਂ ਵੀ ਜਿਹੜੀਆਂ ਸੀ ਉਹ ਭਰ ਕੇ। ਇਹੀ ਕੁਝ ਪਹਿਲਾਂ ਹੁੰਦਾ ਰਿਹਾ, ਇਹੀ ਕੁਝ ਜਿਹੜਾ ਸੀਗਾ ਜੀ ਉਹ ਕੱਲ੍ਹ ਹੋਇਆ। ਜੇ ਰੈਲੀ ਦੀ ਗੱਲ ਕਰੀਏ ਤਾਂ ਰੈਲੀ ਦੇ ਵਿੱਚ ਜਿਹੜੀਆਂ ਜੀ ਔਰਤਾਂ ਬਿਲਕੁਲ ਨਹੀਂ ਜਿਹੜੀਆਂ ਸੀ ਉਹ ਪਹੁੰਚੀਆਂ, ਨਾ ਮਾਤਰ ਉਹਨਾਂ ਦੀ ਜਿਹੜੀ ਉਹ ਗਿਣਤੀ ਸੀਗੀ। ਸਰਕਾਰੀ ਮਸ਼ੀਨਰੀ ਜਿਹੜੀ ਸੀ ਉਹ ਖੁੱਲ੍ਹ ਕੇ ਵਰਤੀ ਗਈ। ਔਰ ਇੱਕ ਅਹਿਮ ਜਿਹੜਾ ਪੱਖ ਸੀਗਾ ਜੀ ਉਹ ਇਹ ਰਿਹਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇੱਥੇ ਨਹੀਂ ਬੁਲਾਇਆ ਗਿਆ। ਹਾਲਾਂਕਿ ਇਹ ਕਿਹਾ ਗਿਆ ਕਿ ਉਹਨਾਂ ਦੇ ਬੁਲਾਰਿਆਂ ਦੇ ਵਿੱਚ ਨਾਮ ਸ਼ਾਮਲ ਸੀਗਾ। ਫਿਰ ਕੀ ਇਹਦੇ ਵਿੱਚ ਜਿਹੜਾ ਜੀ ਉਹ ਹੋਇਆ, ਉਹਦੇ ਉੱਤੇ ਜਿਹੜਾ ਵਾਦ ਵਿਵਾਦ ਹੈ ਉਹ ਜ਼ਰੂਰ ਭਖੂਗਾ ਆਉਂਦੇ ਦਿਨਾਂ ਦੇ ਦੌਰਾਨ। ਬਿਲਕੁਲ ਜੀ ਬਿਲਕੁਲ ਆ, ਪਰ ਦੇਖੋ ਚਿਹਰੇ ਹੀ ਬਦਲੇ ਆ, ਫਿਰ ਕੰਮ ਤਾਂ ਉਹੀ ਹੈਗੇ ਨਾ ਵੀ ਸਰਕਾਰੀ ਪੈਸਾ, ਸਰਕਾਰੀ ਬੱਸਾਂ, ਸਾਰਾ ਕੁਛ ਵਰਤੋ। ਅਤੇ ਅੱਗੇ ਆਪਾਂ ਕਰਦੇ ਹੈਗੇ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ, ਉਸ ਦੇ ਵਿੱਚ 2 ਨੌਜਵਾਨ ਆ ਉਹ ਸ਼ਹੀਦ ਹੋ ਗਏ ਸੀ। ਉਸ ਦੇ ਵਿੱਚ ਜਿਹੜੀ ਸਿੱਟ ਬੈਠੀ ਹੋਈ ਆ, ਉਸ ਤੋਂ ਹੁਣ ਅਕਾਲੀ ਦਲ ਬਹੁਤ ਜ਼ਿਆਦਾ ਹੀ ਘਬਰਾ ਗਿਆ। ਦੇਖੋ ਜੀ, ਇੱਕ ਤਾਂ ਜਿਹੜੇ IG ਉਮਰਾ ਨੰਗਲ ਤੇ ਸਾਬਕਾ SSP ਚਰਨਜੀਤ ਸ਼ਰਮਾ ਦੀਆਂ ਜ਼ਮਾਨਤਾਂ ਜਿਹੜੀਆਂ ਨੇ, ਉਹਦਾ ਫੈਸਲਾ ਅੱਜ ਫਰੀਦਕੋਟ ਦੀ ਜਿਹੜੀ ਸੈਸ਼ਨ ਅਦਾਲਤ ਹੈ ਉਹਦੇ ਵਿੱਚ ਆਉਣ ਦੀ ਸੰਭਾਵਨਾ ਹੈ। ਇਹ ਜਿਹੜੀ IG ਦੀ ਜ਼ਮਾਨਤ ਹੈ ਉਹ
ਸੈਸ਼ਨ ਜੱਜ ਹਰਪਾਲ ਸਿੰਘ ਹੋਰਾਂ ਦੀ ਅਦਾਲਤ ਦੇ ਵਿੱਚ ਲੱਗੀ ਹੋਈ ਆ, ਜਿਨ੍ਹਾਂ ਨੂੰ 18 ਫਰਵਰੀ ਨੂੰ ਤੇ ਚਰਨਜੀਤ ਸ਼ਰਮਾ ਨੂੰ 27 ਜਨਵਰੀ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀਗਾ। ਚਰਨਜੀਤ ਦੀ ਜ਼ਮਾਨਤ ਅਰਜ਼ੀ ਜਿਹੜੀ ਸੈਸ਼ਨ ਜੱਜ ਸੀ ਹਰਪਾਲ ਸਿੰਘ ਨੇ 2 ਮਾਰਚ ਨੂੰ ਰੱਦ ਜਿਹੜੀ ਉਹ ਕਰਤੀ ਸੀ, ਔਰ ਚਰਨਜੀਤ ਨੇ ਜ਼ਮਾਨਤ ਲੈਣ ਦੇ ਵਾਸਤੇ ਹਾਈ ਕੋਰਟ ਦਾ ਜਿਹੜਾ ਉਹ ਰੁੱਖ ਕੀਤਾ ਸੀਗਾ, ਜਿੱਥੇ ਚਰਨਜੀਤ ਸ਼ਰਮਾ ਦੀ ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਜੀ ਉਹ ਹਾਈ ਕੋਰਟ ਦੇ ਵਿੱਚ ਅੱਜ ਜਿਹੜੀ ਉਹ ਸੁਣਾਈ ਜਾ ਸਕਦੀ ਹੈ। ਉਹਦੇ ਨਾਲ ਜਿਹੜਾ ਇੱਥੇ ਪਰਮਰਾਜ ਸਿੰਘ ਉਮਰਾ ਨੰਗਲ ਆ ਜੀ, ਉਹਦੀ ਜ਼ਮਾਨਤ ਦੀ ਅਰਜ਼ੀ ਜਿਹੜੀ ਆ ਉਹ ਫਰੀਦਕੋਟ ਦੀ ਅਦਾਲਤ ਦੇ ਵਿੱਚ ਸੁਣਾਈ ਜਾਊਗੀ, ਕਿਉਂਕਿ ਧਾਰਾਵਾਂ ਸੇਮ ਨੇ। ਜਿਹੜੀਆਂ ਧਾਰਾਵਾਂ ਦੇ ਤਹਿਤ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਹੋ ਹੀ ਧਾਰਾਵਾਂ ਨੇ ਜਿਹਦੇ ਤਹਿਤ ਪਰਮਰਾਜ ਉਮਰਾ ਨੰਗਲ ਦੀ ਗ੍ਰਿਫਤਾਰੀ ਜਿਹੜੀ ਹੋਈ ਆ, ਔਰ ਸੰਭਾਵਨਾ ਅਜਿਹੀ ਹੈ ਕਿ ਇੱਥੋਂ ਜਿਹੜੀ ਹੈ ਜੀ ਕੋਈ ਬਹੁਤੀ ਖੈਰ ਨਹੀਂ ਸਕਦੀ ਫਰੀਦਕੋਟ ਤੋਂ। ਬਾਕੀ ਹਾਈ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਜਿਹੜਾ ਜੀ ਉਹ ਅੱਜ ਰਹੂਗਾ। ਉਧਰ ਕੁਝ ਕਨਫਿਊਜ਼ਨ ਜਿਹੜੀ ਹੈ ਜੀ ਉਹ ਲੋਕਾਂ 'ਚ ਪੈਦਾ ਹੋਈ ਹੈ, ਜਿਹੜੀ ਬਲੈਂਕਟ ਬੇਲ ਜਿਹੜੀ ਉਹ ਮਿਲੀ ਆ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਹਾਈ ਕੋਰਟ ਦੇ ਵੱਲੋਂ। ਮੈਂ ਇਹ ਦੱਸਦਾ ਕਿ ਇਹ ਜਿਹੜੀ ਬਲੈਂਕਟ ਬੇਲ ਆ ਇਹ ਬਹਿਬਲ ਕਲਾਂ ਕਾਂਡ ਦੇ ਵਿੱਚ ਜਿਹੜੀ ਆ ਜੀ ਉਹਦੇ 'ਚ ਮਿਲੀ ਆ, ਕਿਉਂਕਿ SIT ਜਿਹੜੀ ਆ ਉਹ ਇਹਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆਉਣ ਦੀ ਤਿਆਰੀ ਕਰ ਰਹੀ ਸੀ, ਦੋਨਾਂ ਨੂੰ, ਜਿਹੜਾ ਪਰਮਰਾਜ ਸਿੰਘ ਉਮਰਾ ਨੰਗਲ ਤੇ ਚਰਨਜੀਤ ਸ਼ਰਮਾ, ਕਿਉਂਕਿ ਇਹ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਇਹ ਕੋਟਕਪੂਰਾ ਕਾਂਡ ਦੇ ਵਿੱਚ ਹੋਈਆਂ ਨੇ। ਇਸ ਕਰਕੇ ਉਹ ਜਿਹੜੀ ਬਲੈਂਕਟ ਬੇਲ ਆ ਉਹ ਇਹਦੇ ਉੱਤੇ ਜਿਹੜੀ ਜੀ ਉਹ ਲਾਗੂ ਨਹੀਂ ਹੁੰਦੀ, ਉਹਦੀ ਗ੍ਰਿਫਤਾਰੀ ਜਿਹੜੀ ਉਹ ਉਸੇ ਤਰੀਕੇ ਦੇ ਨਾਲ ਜਿਹੜੀ ਉਹ ਰਹੂਗੀ, ਉਹਨੂੰ ਕੋਈ ਫਰਕ ਨਹੀਂ ਪੈਣਾ। ਉਧਰ ਜਿਹੜਾ ਅਕਾਲੀ ਦਲ ਹੈ ਜੀ ਉਹ ਖਾਸ ਤੌਰ ਦੇ ਉੱਤੇ ਮਨਤਾਰ ਸਿੰਘ ਬਰਾੜ ਦੀ ਜਿਹੜੀ ਜਾਂਚ ਹੋਈ ਆ 8 ਘੰਟੇ ਲਗਾਤਾਰ, ਉਹਦੇ ਤੋਂ ਘਾਬਰ ਗਿਆ ਜੀ। 157 ਜਿਹੜੀਆਂ ਕਾਲ ਹੋਈਆਂ ਨੇ ਅਕਾਲੀ ਦਲ ਨੂੰ, ਜਾਂ ਜਿਹੜੇ ਉਦੋਂ ਦੇ ਮੁੱਖ ਮੰਤਰੀ ਸੀ ਉਹਨੂੰ, ਜਾਂ ਡਿਪਟੀ ਮੁੱਖ ਮੰਤਰੀ ਨੂੰ ਹੋਈਆਂ ਨੇ, ਜਾਂ ਉਦੋਂ ਦੇ ਜਿਹੜੇ DGP ਉਹਨੂੰ ਹੋਈਆਂ ਨੇ, ਉਹਨੂੰ ਆਧਾਰ ਬਣਾ ਕੇ ਆਪ ਤਾਂ ਜਿਹੜੇ ਦੀ ਪ੍ਰਧਾਨ ਉਹ ਨਹੀਂ ਸਾਹਮਣੇ ਆਏ। ਜਿਹੜੇ ਸਾਬਕਾ ਮੁੱਖ ਮੰਤਰੀ ਪਿਛਲੇ ਦਿਨੀ ਤੇ ਆ ਗਏ ਸੀਗੇ ਪੱਤਰਕਾਰਾਂ ਦੇ ਮੂਹਰੇ ਵੀ ਮੈਂ ਤਾਂ ਭਾਈ ਕੱਪੜੇ ਲੈ ਆਇਆ ਆਪਣੇ, ਲੋ ਮੈਨੂੰ ਅਰੈਸਟ ਕਰ ਲਓ, ਉਹ ਵੀ ਨਹੀਂ ਆਏ ਮੂਹਰੇ ਕੀਤੇ ਗਏ ਜਿਹੜੇ ਦੀ ਉਹ 3 ਚਿਹਰੇ, ਜਿਹਦੇ ਚ ਬਲਵਿੰਦਰ ਸਿੰਘ ਭੁੰਦੜ ਸ਼ਾਮਲ ਨੇ, ਮਹੇਸ਼ਿੰਦਰ ਸਿੰਘ ਗਰੇਵਾਲ ਸ਼ਾਮਲ ਨੇ ਤੇ ਦਲਜੀਤ ਸਿੰਘ ਚੀਮਾ। ਔਰ ਉਹਨਾਂ ਨੇ ਜਿਹੋ ਜਿਹਾ ਉਹਨਾਂ ਨੂੰ ਇਹ ਪੁੱਛਿਆ ਗਿਆ ਜੀ ਕਿ ਮੋਗੇ 'ਚ ਰੈਲੀ ਹੋਈ ਆ 13 ਸੀਟਾਂ ਜਿੱਤਣ ਦੀ, ਉਹ ਕਹਿੰਦੇ ਨੇ ਉਹਦੀ ਗੱਲ ਆਪਾਂ ਬਾਅਦ 'ਚ ਕਰਾਂਗੇ, ਅੱਜ ਤਾਂ ਅਸੀਂ ਜਿਹੜਾ ਜੀ ਤੁਹਾਨੂੰ ਇਹ ਦੱਸਣ ਆਏ ਆ ਕਿ ਅਕਾਲੀ ਦਲ ਨੇ ਬਾਈਕਾਟ ਜਿਹੜਾ ਜੀ ਉਹ ਕਰ ਦਿੱਤਾ SIT ਦਾ। ਉਹ ਕਹਿੰਦੇ ਜੀ SIT ਨੂੰ ਅੱਗੋਂ ਸਹਿਯੋਗ ਜਿਹੜਾ ਜੀ ਉਹ ਨਹੀਂ ਦਿੱਤਾ ਜਾਊਗਾ। ਦੇਖੋ ਇਹ ਅਕਾਲੀ ਦਲ ਦੀ ਉਹੋ ਜਿਹੀ ਗਲਤੀ ਆ ਜਿਹੋ ਜਿਹੀ ਗਲਤੀ ਉਹਨਾਂ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਿਹੜਾ ਸੀਗਾ ਜੀ ਉਹਦਾ ਬਾਈਕਾਟ ਕਰਕੇ ਕੀਤੀ ਸੀ। ਉਹੋ ਜਿਹੀ ਗਲਤੀ ਆ ਜਿਹੋ ਜਿਹੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਈਕਾਟ ਕਰਕੇ ਕੀਤੀ ਸੀਗੀ ਜਿਹੜਾ ਕਮਿਸ਼ਨ ਦਾ। ਜੇ ਇਹ ਸ਼ਾਮਲ ਹੁੰਦੇ ਤੇ ਸ਼ਾਇਦ ਹਾਲਾਤ ਹੋਰ ਹੁੰਦੇ। ਉਹੋ ਜਿਹੀ ਗਲਤੀ ਆ ਜਿਹੋ ਜਿਹੀ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜਾ ਸੀਗਾ ਜਦੋਂ ਇਹ ਸਾਰਾ ਆਈ ਆ ਰਿਪੋਰਟ ਤੇ ਉਹਦੇ ਉੱਤੇ ਬਹਿਸ ਜਿਹੜੀ ਆ ਜੀ ਉਹ ਨਾ ਕਰਕੇ ਕੀਤੀ ਸੀ। ਉਹ ਕਹਾਵਤ ਹੈ ਪੁਰਾਣੀ, ਨਾ ਬਾਂਹ ਮਾਰਦਾ ਨਾ ਲੱਤ ਮਾਰਦਾ, ਜਦੋਂ ਰੱਬ ਮਾਰਦਾ ਮੱਤ ਮਾਰਦਾ। ਇਹ ਉਹੋ ਜਿਹੀ ਕੁਛ ਜਿਹੜੀ ਦੀ ਉਹ ਗੱਲ ਆ ਕਿ SIT ਦੀ ਜਿਹੜੀ ਆ ਉਹ ਸਹਿਯੋਗ ਨਾ ਦੇਣਾ, ਇਹ ਕੋਈ ਇਹਨਾਂ ਕੋਲੇ ਕਾਨੂੰਨੀ ਅਖਤਿਆਰ ਨਹੀਂ ਗਾ ਜੀ। ਇੱਥੇ ਇਹੀ ਗਲਤੀ ਜਿਹੜੀ ਇਹ ਕਰ ਰਹੇ ਆ। ਹਾਂ, ਜਿਹੜਾ ਕਮਿਸ਼ਨ ਸੀਗਾ ਉਹਦੇ ਵਿੱਚ ਤੇ SIT ਦੇ ਵਿੱਚ ਬਹੁਤ ਵੱਡਾ ਫਰਕ ਹੈ। SIT ਮੰਨ ਲਓ ਕੱਲ ਨੂੰ ਕਿਸੇ ਹੋਰ ਆਗੂ ਨੂੰ ਜਿਹੜਾ ਸੰਮਣ ਕਰਦੀ ਹੈ, ਹੁਣ ਇਹਨਾਂ ਨੇ ਕਹਿਤਾ ਕਿ ਅਸੀਂ ਨਹੀਂ ਪੇਸ਼ ਹੋਵਾਂਗੇ ਜੀ। ਸੰਮਣ ਤੋਂ ਬਾਅਦ ਫਿਰ ਕੀ ਹੈ ਜੀ, ਉਹ ਫਿਰ ਅਰੈਸਟ ਵਾਰੰਟ ਨੇ। ਇਹ ਨਹੀਂ ਜਿਹੜਾ ਜੀ ਉਹ ਭੁੱਲਣਾ ਚਾਹੀਦਾ। ਔਰ ਅਰੈਸਟ ਵਾਰੰਟ ਜਿਹੜੇ ਨੇ ਉਹ ਗ੍ਰਿਫਤਾਰੀ ਹੈ ਜੀ ਇੱਕ ਕਿਸਮ ਦੇ ਨਾਲ। ਤੋ ਇਉਂ ਜਿਹੜਾ ਜੀ ਇਹ ਸੋਚਦੇ ਨੇ ਕਿ ਸ਼ਾਇਦ ਮਨਤਾਰ ਸਿੰਘ ਬਰਾੜ ਦੀ ਜਿਹੜੀ ਜਾਂਚ ਹੋਈ ਆ ਉਹਨੂੰ ਅੱਖੋਂ ਪਰੋਖੇ ਜਿਹੜਾ ਜੀ ਉਹ ਕੀਤਾ ਜਾ ਸਕੂਗਾ, ਉਹਨੂੰ ਟਾਲਿਆ ਜਾ ਸਕੂਗਾ। ਬਹੁਤ ਵੱਡੇ ਜਿਹੜਾ ਜੀ ਉਹ ਵਹਿਮ ਦੇ ਵਿੱਚ ਨੇ। ਪਰ ਦੂਜਾ ਜਿਹੜੀ ਘਬਰਾਹਟ ਹੈ ਜੀ ਉਹ ਇਸ ਚੀਜ਼ ਤੋਂ ਦੀਦੀ ਆ ਕਿ ਜਿਹੜੀ ਲੀਡਰਸ਼ਿਪ ਜੁੱਤੀ ਵਿਖਾਉਂਦੀ ਰਹੀ ਆ ਸਾਰਿਆਂ ਨੂੰ, ਸਣੇ ਅਫਸਰਾਂ ਨੂੰ ਵੀ ਤੇ ਬਾਕੀ ਨੇਤਾਵਾਂ ਨੂੰ ਵੀ, ਅੱਜ ਮੁਸੀਬਤ ਦੇ ਮੌਕੇ ਦੇ ਉੱਤੇ ਉਹ ਕਿਹੜੀਆਂ ਮੋਟਰਸਾਈਕਲ ਰੈਲੀਆਂ ਜਿਹੜੀਆਂ ਜੀ ਉਹ ਕੱਢਦੀ ਫਿਰਦੀ ਆ, ਉਹ ਸਾਹਮਣੇ ਆ ਕੇ ਜਿਹੜੀਆਂ ਜੀ ਉਹ ਗੱਲਾਂ ਦਾ ਜਵਾਬ ਦੇਵੇ ਕਿ ਉਹ 157 ਕਾਲਾਂ ਜਿਹੜੀਆਂ ਸੀਗੀਆਂ ਉਹ ਕਾਹਦੇ ਲਈ ਹੋਈਆਂ, ਉਹ ਜਵਾਬ ਦੇਵੇ ਸਾਹਮਣੇ ਆ ਕੇ ਕਿ ਸਰਸੇ ਵਾਲੇ ਨੂੰ ਮਾਫੀ ਕਿਉਂ ਦਿੱਤੀ ਗਈ। ਕੋਠੀ ਦੇ ਵਿੱਚ ਜਥੇਦਾਰਾਂ ਨੂੰ ਸੱਦ ਕੇ ਉਹ ਜਵਾਬ ਦੇਵੇ ਕਿ ਸਰਸੇ ਵਾਲੇ ਦੀ ਮੁਆਫੀ ਵਾਪਸ ਕਿਉਂ ਲਈ ਗਈ ਜਿਹੜੀ ਦਿੱਤੀ ਗਈ ਸੀ। ਉਹ ਜਵਾਬ ਦੇਵੇ ਕਿ ਜਦੋਂ ਚਿੱਠੀ ਲੱਗੀ ਰਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਤੁਹਾਡਾ ਚੋਰੀ ਕਰ ਲਿਆ, ਉਹਨੂੰ ਲੱਭਣ ਦੇ ਵਾਸਤੇ ਕੀ ਕੋਸ਼ਿਸ਼ਾਂ ਜਿਹੜੀਆਂ ਦੀ ਉਹ ਕੀਤੀਆਂ ਗਈਆਂ। ਉਹ ਜਵਾਬ ਦੇਵੇ ਕਿ ਜਿਹੜਾ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾਇਆ ਸੀ ਉਹਦੀ ਰਿਪੋਰਟ ਕਿਉਂ ਨਾ ਫੜੀ,
ਉਹ ਜਵਾਬ ਦੇਵੇ ਕਿ 2 ਸਾਲ ਤੁਹਾਡੀ ਸਰਕਾਰ ਰਹੀ, ਉਹਦੇ ਦੌਰਾਨ ਇਹਨਾਂ ਘਟਨਾਵਾਂ ਤੇ 2 ਮਾਰੇ ਗਏ ਜਿਹੜੇ ਵਿਅਕਤੀ ਸੀ ਉਹਨਾਂ ਦੇ ਬਾਰੇ ਦੇ ਵਿੱਚ ਉਹਨੇ ਕੀ ਕੀਤਾ। ਇਹਨਾਂ ਗੱਲਾਂ ਦਾ ਜਵਾਬ ਜਿਹੜਾ ਜੀ ਉਹ ਹੈ ਨਹੀਂ ਗਾ। ਐਵੇਂ ਆਪਣੀਆਂ ਟੱਪਲੀਆਂ ਜਿਹੜੀਆਂ ਜੀ ਉਹ ਮਾਰ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਚਲੇ ਗਏ। ਬਿਲਕੁਲ ਜੀ, ਇਹ ਆਪਣੀਆਂ ਟੱਪਲੀਆਂ ਤਾਂ ਇਸ ਤਰ੍ਹਾਂ ਮਾਰਦੇ ਆ ਜਿੱਦਾਂ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਨੂੰ ਉੱਦਾਂ ਹੀ ਮਾਰਦੀਆਂ ਰਹਿੰਦੀਆਂ। ਪਰ ਜਿਹੜੀ ਤੁਸੀਂ ਗੱਲ ਦੱਸੀ ਇਹ ਸਿੱਟ ਆ। ਤੇ ਅੱਗੇ ਚੋਣਾਂ ਦੀ ਗੱਲ ਕਰੀਏ ਕਿ ਚੋਣਾਂ ਦਾ ਐਲਾਨ ਹੋਣ ਵਾਲਾ ਹੈ। ਬਿਲਕੁਲ ਜੀ, ਚੋਣ ਕਮਿਸ਼ਨ ਦੇ ਵੱਲੋਂ ਜਿਹੜਾ ਜੀ ਇਹ ਕਿਹਾ ਗਿਆ ਜੀ ਕਿ ਕੱਲ ਨੂੰ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਸੱਦ ਲਈ ਗਈ ਹੈ। ਸਾਡੇ ਮੁਤਾਬਕ ਇੱਥੇ 9 ਤਰੀਕ ਨੂੰ, ਅੱਜ 8 ਹੋ ਗਈ ਹੈ। ਸ਼ਨੀਚਰਵਾਰ ਨੂੰ ਇਹ ਚੋਣਾਂ ਦਾ ਐਲਾਨ ਜਿਹੜਾ ਜੀ ਉਹ ਸੰਭਾਵੀ ਰੂਪ 'ਚ ਹੋ ਸਕਦਾ ਹੈ। ਜਿਹੜੇ ਕੇਂਦਰ ਦੀ ਕੈਬਨਿਟ ਮੰਤਰਾਲੇ ਦੀ ਲਾਸਟ ਜਿਹੜੀ ਹੈ ਜੀ ਉਹ ਅੱਜ ਹੋ ਸਕਦੀ ਹੈ। ਅਪ੍ਰੈਲ ਤੇ ਮਈ ਦੇ ਵਿੱਚ ਇਹ ਸੰਸਦੀ ਚੋਣਾਂ 7 ਤੋਂ ਲੈ ਕੇ 8 ਪੜਾਵਾਂ ਦੇ ਵਿੱਚ ਜਿਹੜੀਆਂ ਉਹ ਹੋਣਗੀਆਂ। ਚੋਣ ਕਮਿਸ਼ਨ ਦੀਆਂ 17ਵੀਆਂ ਲੋਕ ਸਭਾ ਦੀਆਂ ਤਿਆਰੀਆਂ ਅੰਤਿਮ ਪੜਾਅ ਦੇ ਉੱਤੇ ਨੇ। ਚੋਣਾਂ ਦੀਆਂ ਤਰੀਕਾਂ ਦਾ ਐਲਾਨ ਸੰਭਾਵੀ ਰੂਪ ਦੇ ਵਿੱਚ ਕੱਲ ਨੂੰ ਜਿਹੜਾ ਉਹ ਹੋ ਸਕਦਾ ਹੈ, ਸ਼ਨੀਚਰਵਾਰ ਨੂੰ। ਲੋਕ ਸਭਾ ਦੀ ਮਿਆਦ 3 ਜੂਨ ਤੱਕ ਹੈ। ਚੋਣ ਕਮਿਸ਼ਨ ਦੇ ਜਿਹੜੇ ਇੱਕ ਸੂਤਰ ਨੇ ਜੀ ਉਹ ਕਹਿੰਦਾ ਕਿ ਚੋਣ ਪੈਨਲ ਦੇ ਵੱਲੋਂ ਹੁਣ ਕਿਸੇ ਸਮੇਂ ਵੀ ਚੋਣ ਤਰੀਕਾਂ ਜਿਹੜੀਆਂ ਨੇ ਉਹਦਾ ਐਲਾਨ ਕੀਤਾ ਜਾ ਜਿਹੜਾ ਜੀ ਉਹ ਸਕਦਾ ਹੈ। ਜੇ ਕੱਲ ਨੂੰ ਐਲਾਨ ਜਿਹੜਾ ਨਹੀਂ ਹੁੰਦਾ ਜਿਹੜਾ ਸ਼ਨੀਚਰਵਾਰ ਨੂੰ, ਤਾਂ ਇਹ ਕਿਹਾ ਜਾ ਸਕਦਾ ਕਿ ਫਿਰ ਜਿਹੜਾ ਜੀ ਉਹ ਸੋਮਵਾਰ ਨੂੰ ਹੋਊਗਾ। ਐਤਵਾਰ ਨੂੰ ਹੋ ਸਕਦਾ ਹੈ ਕਿ ਐਲਾਨ ਜਿਹੜਾ ਉਹ ਨਾ ਹੋਵੇ। ਨਿਗਾਹ ਜਿਹੜੀ ਹੈ ਜੀ ਉਹ ਕਿਉਂਕਿ ਪੰਜਾਬ ਦੀਆਂ ਆਪਾਂ ਪੰਜਾਬ ਦੀ ਬਹੁਤਾ ਜਿਹੜਾ ਜੀ ਉਹ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਉੱਤੇ ਜਿਹੜੀ ਹੈ ਜੀ ਉਹ ਰਹੂਗੀ। ਤੇ ਉਸ ਸੰਭਾਵੀ ਰੂਪ ਦੇ ਵਿੱਚ ਪੰਜਾਬ ਹਰਿਆਣਾ ਜਿਹੜੇ ਨੇ ਇਹ ਪਹਿਲੇ ਪੜਾਅ ਦੇ ਵਿੱਚ ਸ਼ਾਮਲ ਹੋਣਗੇ। ਪਹਿਲੇ ਪੜਾਅ ਦੇ ਵਿੱਚ ਚੋਣਾਂ ਹੋਣਗੀਆਂ। ਜੇ ਕੈਲਕੂਲੇਸ਼ਨ ਜਿਹੜੀ ਹੈ ਜੀ ਉਹ ਲਾਈਏ ਕਿ ਕਿੰਨੇ ਦਿਨ ਦੀ ਜਿਹੜੀ ਹੈ ਜੀ ਉਹ ਪ੍ਰਕਿਰਿਆ ਹੁੰਦੀ ਹੈ, ਸਾਰੀ ਨਾਮਜ਼ਦਗੀਆਂ ਭਰਨ, ਉਹਨਾਂ ਦੀ ਜਾਂਚ ਕਰਨ, ਨਾਮ ਵਾਪਸ ਲੈਣ ਦੀ ਜਿਹੜੀ ਜੀ ਉਹ ਸਾਰੀ ਪ੍ਰਕਿਰਿਆ, ਤੇ ਉਸ ਤੋਂ ਬਾਅਦ ਜਿਹੜੀਆਂ ਜੀ ਉਹ ਚੋਣਾਂ, ਉਹਦੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਨੇ ਉਹ ਅਪ੍ਰੈਲ 10, 11, 12 ਇਹਦੇ ਨੇੜੇ ਤੇੜੇ ਜਿਹੜੀਆਂ ਜੀ ਉਹ ਪੈਣਗੀਆਂ। ਕਿਉਂਕਿ ਉਸ ਤੋਂ ਬਾਅਦ ਵਾਢੀਆਂ ਦਾ ਜ਼ੋਰ ਜਿਹੜਾ ਜੀ ਉਹ ਸ਼ੁਰੂ ਹੋ ਜਾਂਦਾ। ਐਤਕੀ ਮੀਂਹ ਵਗੈਰਾ ਜ਼ਿਆਦਾ ਪਏ ਆ। ਪਹਿਲਾਂ ਉਂਝ ਤਾਂ ਵੈਸੇ ਅਪ੍ਰੈਲ ਪਹਿਲੀ ਤੋਂ ਹੀ ਵਾਢੀ ਹੋ ਜਾਂਦੀ ਸ਼ੁਰੂ, ਪਰ ਮੀਂਹ ਜ਼ਿਆਦਾ ਪੈਣ ਕਰਕੇ ਸ਼ਾਇਦ ਜਿਹੜੀ ਐਡਵਾਂਸ ਵਾਢੀ ਆ ਉਹ ਨਹੀਂ ਹੋਊਗੀ। ਕਣਕ ਦੀ ਜਿਹੜੀ ਆ ਵਾਢੀਆਂ ਵੀ ਹੱਥਾਂ ਤਾਂ ਨਹੀਂ ਰਹੀਆਂ ਜੀ, ਉਹ ਤਾਂ ਕੰਬਾਈਨਾਂ ਨੇ, ਪਰ ਫਿਰ ਵੀ ਕਿਉਂਕਿ ਕਿਸਾਨ ਬਿਜ਼ੀ ਹੋ ਜਾਂਦਾ, ਉਹ ਪਹਿਲੇ ਪੜਾਅ ਦੇ ਵਿੱਚ ਪੰਜਾਬ ਦੀਆਂ ਚੋਣਾਂ ਜਿਹੜੀਆਂ ਜੀ ਉਹ ਹੋ ਸਕਦੀਆਂ ਨੇ। ਹੁਣ ਇਹਦੇ ਵਿੱਚ ਜਿਹੜਾ ਜੀ ਪਾਰਟੀਆਂ ਦੇ ਕੋਲੇ ਤਿਆਰੀਆਂ ਕਰਨ ਦਾ ਸਮਾਂ ਜਿਹੜਾ ਜੀ ਉਹ ਬਹੁਤ ਥੋੜਾ ਰਹੂਗਾ। ਪੰਜਾਬ ਵਾਲੀਆਂ ਦੇ ਕੋਲੇ ਬਹੁਤ ਲਿਮਟਿਡ ਜਿਹਾ ਸਮਾਂ, ਔਰ ਜਿਨ੍ਹਾਂ ਦੇ ਅਜੇ ਨੋਟੀਫਿਕੇਸ਼ਨ ਜਿਹੜੇ ਉਹ ਲੱਗੇ ਹੋਏ ਆ ਅਖਬਾਰਾਂ ਦੇ ਵਿੱਚ 19 ਮਾਰਚ ਤੱਕ ਹੈ, ਉਹ 19 ਮਾਰਚ ਤੱਕ ਜਿਹੜੇ ਜੀ ਨੋ ਆਬਜੈਕਸ਼ਨ ਆਉਣੇ ਆ, ਬਾਅਦ ਦੇ ਵਿੱਚ ਜਿਹੜੀ ਹੈ ਜੀ ਉਹ ਰਜਿਸਟਰਡ ਹੋਣੀ ਹੈ। ਇਹ ਸਾਰਾ ਕੁਝ ਉਹ ਪਾਰਟੀਆਂ ਜਿਹੜੀਆਂ ਜੀ ਉਹ ਕੀ ਕਰਨਗੀਆਂ, ਇਹ ਬੜਾ ਅਹਿਮ ਜਿਹੜਾ ਜੀ ਉਹ ਸਾਰਾ ਪੱਖ ਰਹੂਗਾ। ਤੇ ਕੱਲ ਨੂੰ ਸੰਭਾਵੀ ਰੂਪ ਦੇ ਵਿੱਚ ਚੋਣਾਂ ਦਾ ਐਲਾਨ ਇੱਥੇ ਭਾਰਤ ਦੇ ਵਿੱਚ ਹੋ ਸਕਦਾ ਹੈ ਜੀ। ਫਿਰ ਤਾਂ ਵਾਕਿਆ ਹੀ ਦਿਨ ਬਹੁਤ ਥੋੜੇ ਰਹਿਣੇ ਆ। ਤੇ ਅੱਗੇ ਇੱਕ ਇਹ ਵੀ ਖਬਰ ਆ ਰਹੀ ਹੈ ਜੀ ਕਿ ਬਾਦਲਾਂ ਦੀਆਂ ਬੱਸਾਂ ਹੋਰ ਵਧਣਗੀਆਂ। ਬਿਲਕੁਲ ਜੀ, ਵੱਧਦੀਆਂ ਹੀ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ, ਹੋਰ ਵਧਣ ਜਾ ਰਹੀਆਂ ਨੇ ਜੀ। 40 ਬੱਸਾਂ ਉਹ ਆਪਣੇ ਬੇੜੇ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਕਰ ਰਿਹਾ, ਔਰ ਔਰਬਿਟ ਐਵੀਏਸ਼ਨ ਲਿਮਟਿਡ ਜਿਹੜੀ ਹੈ ਜੀ ਤੇ ਉਹਦੀਆਂ ਨਾਲ ਦੀਆਂ ਜਿਹੜੀਆਂ ਕੰਪਨੀਆਂ ਨੇ ਉਹਦੇ 200 ਤੋਂ ਵੱਧ ਜਿਹੜੀਆਂ ਬੱਸਾਂ ਨੇ ਉਹਦੇ ਵਿੱਚ 28 ਹੋਰ ਬੱਸਾਂ ਜਿਹੜੀਆਂ ਸ਼ਾਮਲ ਹੋ ਰਹੀਆਂ ਨੇ। ਇਹ ਹੁਣ 225 ਤੋਂ ਜਿਹੜੀ ਹੈ ਜੀ ਉਹ ਗਿਣਤੀ ਕ੍ਰਾਸ ਕਰ ਜੂਗੀ। 228 ਬੱਸਾਂ ਜਿਹੜੀਆਂ ਉਹ ਹੋ ਜਾਣਗੀਆਂ। ਓਂਕਾਰ ਬੱਸ ਸਰਵਿਸ ਹੈ ਜਿਹਦੇ ਕੋਲ 28 ਬੱਸਾਂ ਦੇ ਪਰਮਿਟ ਨੇ, ਔਰ ਬਾਦਲਾਂ ਦੀਆਂ ਕੰਪਨੀਆਂ ਜਿਹੜੀਆਂ ਜੀ ਉਹ ਹੋਰ ਬੱਸਾਂ ਖਰੀਦਣ ਦੇ ਵਾਸਤੇ ਟਰਾਂਸਪੋਰਟਰਾਂ ਦੇ ਸੰਪਰਕ ਦੇ ਵਿੱਚ ਨੇ। ਓਂਕਾਰ ਬੱਸ ਸੇਵਾ ਜਿਹੜੀ ਹੈ ਜੀ ਉਹਨਾਂ ਨੇ ਇਹ ਵੇਚ ਦਿੱਤੀ ਹੈ ਜੀ ਕਿਸਮ ਦੇ ਨਾਲ। ਇਹ ਸਾਰੀਆਂ ਬੱਸਾਂ ਜਿਹੜੀਆਂ ਨੇ ਇਹ ਹੁਣ ਆ ਗਈਆਂ ਜੀ ਔਰਬਿਟ ਐਵੀਏਸ਼ਨ ਲਿਮਟਿਡ ਦੇ ਅੰਡਰ, ਔਰ ਇਹ ਗੱਲਬਾਤ ਜਿਹੜੀ ਹੈ ਜੀ ਉਹ ਅੰਤਮ ਦੌਰ ਦੇ ਵਿੱਚ ਕਹੀ ਜਾ ਰਹੀ ਆ, ਔਰ ਇਹ ਸੌਦਾ ਜਿਹੜਾ ਜੀ ਉਹ ਸਿਰੇ ਚੜ੍ਹ ਗਿਆ। ਪਰ ਇਹਦੇ ਵਿੱਚ ਇੱਕ ਹੈਰਾਨਗੀ ਵਾਲੀ ਗੱਲ ਇਹ ਆ ਕਿ ਜਿਹੜੇ ਓਂਕਾਰ ਬੱਸ ਦੇ ਹੈਗੇ ਨੇ ਨੁਮਾਇੰਦੇ, ਉਹ ਇਹ ਕਹਿੰਦੇ ਆ ਕਿ ਟਰਾਂਸਪੋਰਟ ਦਾ ਕਾਰੋਬਾਰ ਹੁਣ ਮੁਨਾਫੇ ਵਾਲਾ ਸੌਦਾ ਨਹੀਂ ਰਿਹਾ। ਇਹ ਬਹੁਤ ਅਹਿਮ ਹੈ ਜੀ। ਜੇ ਮੁਨਾਫੇ ਵਾਲਾ ਸੌਦਾ ਓਂਕਾਰ ਬੱਸ ਜਿਹਦੇ ਕੋਲ 28 ਬੱਸਾਂ ਨੇ ਉਹਨਾਂ ਵਾਸਤੇ ਨਹੀਂ ਰਿਹਾ, ਤੇ ਫਿਰ ਜਿਹੜਾ ਜੀ ਬਾਦਲ ਪਰਿਵਾਰ ਜਿਹੜਾ ਜੀ ਉਹ ਇਹਦੇ ਵਿੱਚੋਂ ਕਿਵੇਂ ਡੇ ਬਾਈ ਡੇ ਜਿਹੜਾ ਜੀ ਹੋਰ ਤੋਂ ਹੋਰ ਵੱਡਾ ਹੁੰਦਾ ਜਾ ਰਿਹਾ। ਕੋਈ ਖਾਸ ਨੁਕਤਾ ਹੈ ਉਹ ਸ਼ਾਇਦ ਦੂਜਿਆਂ ਨਾਲ ਜਿਹੜਾ ਜੀ ਉਹ ਸਾਂਝਾ ਨਹੀਂ ਕਰਨਾ ਚਾਹੁੰਦਾ। ਜਿਹੜੀਆਂ ਜੀ ਇਹਨਾਂ ਦੇ ਕਿਉਂਕਿ ਪਰਿਵਾਰ ਦੀਆਂ ਬੱਸਾਂ ਜਿਹੜੀਆਂ ਨੇ ਉਹਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। 2014 ਦੇ ਵਿੱਚ ਇਹਨਾਂ ਦੇ ਕੋਲੇ 60 ਬੱਸਾਂ ਸੀਗੀਆਂ ਜੀ, ਹੁਣ 200 ਹੈਗੀਆਂ ਨੇ। 28 ਜਿਹੜੀਆਂ ਇਹ ਸ਼ਾਮਲ ਹੋ ਜਾਣੀਆਂ ਨੇ। 200 ਤੇ 28 ਬੱਸਾਂ
ਜਿਹੜੀਆਂ ਜੀ ਇਹਨਾਂ ਦੇ ਕੋਲੇ ਹੋ ਜਾਣਗੀਆਂ। ਔਰ ਇਹ ਪਿਛਲੇ 19 ਚੱਲ ਰਿਹਾ ਜੀ 5-7 ਸਾਲਾਂ ਦੇ ਵਿੱਚ ਜਿਹੜੀਆਂ ਜੀ ਉਹ ਅੰਨ੍ਹੇਵਾਹ ਤਰੱਕੀ ਜਿਹੜੀ ਹੁੰਦੀ ਨਾ ਬਿਜ਼ਨਸ ਦੀ ਉਹਨੇ ਜਿਹੜੀ ਆ ਜੀ ਉਹ ਕੀਤੀ ਆ। ਔਰ ਕਿਵੇਂ ਹੋਈ ਆ ਸਾਰੇ ਇਹਦੀ ਡਿਟੇਲ ਬਹੁਤ ਜਾਣਦੇ ਆ ਜੀ। ਜੀ 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 ਬਿਲਕੁਲ। ਅਤੇ ਅੱਗੇ ਵੈਸੇ ਤਾਂ ਪਹਿਲਾਂ ਵੀ ਕਦੀ ਮੋਦੀ ਲਹਿਰ ਭਾਜਪਾ ਲਹਿਰ ਪੰਜਾਬ ਦੇ ਵਿੱਚ ਨਹੀਂ ਦਿਸੀ, ਪਰ ਹੁਣ ਪਿਛਲੇ 5 ਸਾਲਾਂ ਦੇ ਵਿੱਚ ਕਹਿੰਦੇ ਕੋਈ ਅਸਰ ਨਹੀਂ ਰਿਹਾ ਇਸ ਦਾ। ਇਹ ਗੱਲ ਠੀਕ ਹੈ ਜੀ ਤੁਹਾਡੀ ਕਿ ਪੰਜਾਬ ਦੇ ਵਿੱਚ ਮੋਦੀ ਲਹਿਰ, ਕਿਉਂਕਿ ਮੋਦੀ 14 ਦੇ ਵਿੱਚ ਹੀ ਹੋਇਆ ਨਾ ਜੀ, ਜਦੋਂ ਲੋਕ ਸਭਾ ਦੀ ਚੋਣ ਸੀ। ਔਰ ਸਭ ਤੋਂ ਵੱਡਾ ਇਹਦਾ ਪ੍ਰਤੱਖ ਜਿਹੜਾ ਜੀ ਸਬੂਤ ਇਹ ਸੀਗਾ ਕਿ ਜਿਹੜੇ ਮਿਸਟਰ ਜੇਤਲੀ ਨੇ ਉਹ ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਹਾਰ ਗਏ ਸੀਗੇ। ਇਹ ਮਤਲਬ ਕਿ ਇਹ ਇੰਨਾ ਤੁਸੀਂ ਜਿਹੜਾ ਉਹ ਕਹਿ ਸਕਦੇ ਹੋ। ਔਰ ਜਿਹੜਾ ਜੀ ਨਰਿੰਦਰ ਮੋਦੀ ਹੋਰਾਂ ਦੀ ਅਗਵਾਈ ਵਾਲੀ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਦੇ ਹਾਲਾਤ ਜਿਹੜੇ ਅੱਜ ਦੇ ਪੰਜਾਬ ਦੇ ਜੇ ਆਪਾਂ ਕਰੀਏ ਤਾਂ ਉਹ ਹਾਲਾਤ ਇਹੋ ਜਿਹੇ ਨੇ ਵੀ ਉਹ ਜਿਹੜੇ ਇਸ ਤਰੀਕੇ ਨਾਲ ਭੁਲੇਖੇ ਜਿਹੇ ਤੁਰੇ ਫਿਰਦੇ ਜੀ, ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ। ਔਰ ਉਹ ਆਪਣੇ ਬਲਬੂਤੇ ਦੇ ਉੱਤੇ ਪੰਜਾਬ ਦੇ ਵਿੱਚ ਆਪਣੇ ਪੈਰ ਲਾ ਸਕਣ ਦੇ ਸਮਰੱਥ ਨਹੀਂ ਹੈਗੇ। ਔਰ ਉਹ ਵੇਖ ਰਹੇ ਆ ਅਕਾਲੀ ਦਲ ਵੱਲੋਂ ਕਿ ਅਕਾਲੀ ਦਲ ਦੇ ਨਾਲ ਜਿਹੜਾ ਜੀ ਉਹ ਜੋੜ ਕੇ ਉਹਨਾਂ ਨੂੰ ਕੋਈ 4 ਵੋਟਾਂ ਜਿਹੜੀਆਂ ਜੀ ਉਹ ਪੈ ਜਾਣਗੀਆਂ। ਅੰਮ੍ਰਿਤਸਰ, ਗੁਰਦਾਸਪੁਰ ਤੇ ਹੁਸ਼ਿਆਰਪੁਰ ਜਿਹੜਾ ਜੀ ਇਹਦੇ ਵਿੱਚ ਰਾਖਵਾਂ, ਇਹ 3 ਹਲਕੇ ਜਿਹੜੇ ਆ ਉਹ ਆਉਂਦੇ ਆ ਹਿੱਸੇ ਭਾਰਤੀ ਜਨਤਾ ਪਾਰਟੀ ਦੇ। ਅੰਮ੍ਰਿਤਸਰ ਤੋਂ ਉਹਦੇ ਪੈਰ ਜਿਹੜੇ ਜੀ ਉਹ ਉਖੜ ਗਏ ਪਿਛਲੀ ਜਿਹੜੀ ਸੀ ਉਹ ਲੋਕ ਸਭਾ ਚੋਣ ਦੇ ਦੌਰਾਨ, ਜਦੋਂ ਮਿਸਟਰ ਜੇਤਲੀ ਉੱਥੋਂ ਜਿਹੜੇ ਆ ਹਾਰੇ ਆ। ਉਹ ਤੋਂ ਬਾਅਦ ਉਹਦੇ ਪੈਰ ਲਾ ਸਕਣੇ ਔਖੇ ਹੋਏ। ਦੂਜਾ ਉਹਦਾ ਜਿਹੜਾ ਇੱਕ ਹਲਕਾ ਵੱਡਾ ਸੀਗਾ ਗੁਰਦਾਸਪੁਰ, ਜਿੱਥੋਂ ਵਿਨੋਦ ਖੰਨਾ ਹੋਰੀ ਚੁੱਪ ਕਰਕੇ ਬੰਬੇ ਤੋਂ ਆਉਂਦੇ ਸੀ ਤੇ ਜਿੱਤ ਕੇ ਚਲੇ ਜਾਂਦੇ ਸੀ, ਉਹ ਦੁਨੀਆ ਤੇ ਨਹੀਂ ਰਹੇ। ਉੱਥੋਂ ਪੈਰ ਜਿਹੜੇ ਸੀ ਜੀ ਉਹ ਉਖੜ ਗਏ। ਕਾਂਗਰਸ ਨੇ ਉੱਥੋਂ ਵੀ ਪੈਰ ਜਿਹੜੇ ਸੀ ਉਹ ਉਖਾੜ ਦਿੱਤੇ। ਉੱਥੋਂ ਸੁਨੀਲ ਜਾਖੜ ਹੋਰੀ ਇਸ ਵੇਲੇ ਮੈਂਬਰ ਪਾਰਲੀਮੈਂਟ ਨੇ, ਸੰਭਾਵੀ ਰੂਪ ਦੇ ਵਿੱਚ ਦੁਬਾਰਾ ਫੇਰ ਉੱਥੋਂ ਉਹ ਕਾਂਗਰਸ ਦੇ ਉਮੀਦਵਾਰ ਹੋਣਗੇ। ਗੁਰਦਾਸਪੁਰ ਤੋਂ ਕੌਣ ਉਮੀਦਵਾਰ ਹੋਊਗਾ ਇਹਦੇ ਬਾਰੇ ਅਜੇ ਅਟਕਲਾਂ ਜਿਹੜੀਆਂ ਜੀ ਉਹ ਚੱਲੀ ਜਾਂਦੀਆਂ ਨੇ। ਅਟਕਲਾਂ ਦੇ ਵਿੱਚ ਇੱਕ ਇਹ ਵੀ ਸ਼ਾਮਲ ਹੈ ਕਿ ਉੱਥੋਂ ਜਿਹੜਾ ਜੀ ਧਰਮਿੰਦਰ ਦਾ ਬੇਟਾ ਸਨੀ ਦਿਓਲ ਜਿਹੜਾ ਫਿਲਮੀ ਅਦਾਕਾਰ ਹੈ, ਉਹਨੂੰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਲਿਆ ਸਕਦੀ ਹੈ ਇੱਥੋਂ ਗੁਰਦਾਸਪੁਰ ਤੋਂ, ਕਿਉਂਕਿ ਉਹਦੀ ਲੈ ਦੇ ਕੇ ਟੇਕ ਫਿਲਮੀ ਕਲਾਕਾਰਾਂ ਦੇ ਉੱਤੇ ਹੀ ਹੈ ਜੀ। ਉਹਨੂੰ ਇਹ ਲੱਗਦਾ ਕਿ ਜੇ ਵਿਨੋਦ ਖੰਨਾ ਫਿਲਮੀ ਕਲਾਕਾਰ ਹੋਣ ਕਰਕੇ ਸੀਟ ਜਿੱਤ ਕੇ ਦਿੰਦਾ ਰਿਹਾ ਤੇ ਸਨੀ ਦਿਓਲ ਵੀ ਜਿਹੜਾ ਜੀ ਉਹ ਸੀਟ ਇਹ ਜਿੱਤ ਕੇ ਦੇ ਸਕਦਾ। ਇਹਦੇ ਚਰਚੇ ਨੇ ਅਜੇ, ਵੈਸੇ ਕਨਫਰਮੇਸ਼ਨ ਜਿਹੜੀ ਹੈ ਜੀ ਉਹ ਨਹੀਂ ਆ। ਔਰ ਜਿਹੜਾ ਇਹ ਤੀਸਰਾ ਹਲਕਾ ਹੁਸ਼ਿਆਰਪੁਰ, ਇਹ ਰਾਖਵਾਂ ਹੈ। ਇੱਥੋਂ ਵਿਜੇ ਸਾਂਪਲਾ ਜਿਹੜੇ ਜੀ ਉਹ ਪਿਛਲੀ ਵਾਰੀ ਵੀ ਜਿੱਤੇ ਸੀਗੇ। ਵਿਜੇ ਸਾਂਪਲਾ ਹੋਰੀ ਮੰਤਰੀ ਵੀ ਜਿਹੜੇ ਜੀ ਕੇਂਦਰੀ ਮੰਤਰੀ ਹੈਗੇ ਨੇ, ਪਰ ਵਿਜੇ ਸਾਂਪਲਾ ਪੰਜਾਬ ਭਾਜਪਾ ਦੇ ਪ੍ਰਧਾਨ ਵੀ ਰਹੇ, ਪਰ ਉਹ ਕੁਝ ਵੀ ਅਜਿਹਾ ਨਹੀਂ ਕਰ ਸਕੇ ਜਿਹਦੇ ਨਾਲ ਇਹ ਕਿਹਾ ਜਾ ਸਕੇ ਕਿ ਵਿਜੇ ਸਾਂਪਲਾ ਹੋਰਾਂ ਨੇ ਆਪਣੀ ਛਾਪ ਜਿਹੜੀ ਹੈ ਜੀ ਉਹ ਛੱਡੀ ਆ। ਛਾਪ ਨਹੀਂ ਕਿਤੇ ਵੀ ਜਿਹੜਾ ਜੀ ਉਹ ਦਿੰਦੀ। 2014 ਦੀਆਂ ਜਦੋਂ ਚੋਣਾਂ ਹੋਈਆਂ ਸੀਗੀਆਂ ਤਾਂ ਉਦੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰੀ ਹਮਲਾ ਜਿਹਾ ਮਾਰਿਆ ਸੀਗਾ ਵੀ ਚਲੋ ਆਪਣੇ ਤੌਰ ਦੇ ਉੱਤੇ ਜਿਹੜਾ ਜੀ ਉਹ ਲੜ ਕੇ ਵੇਖੀਏ ਭਲਾ। ਪਰ ਉਦੋਂ ਇੱਕ ਰੈਲੀ ਵੀ ਰੱਖ ਲਈ ਸੀ ਅਮਿਤ ਸ਼ਾਹ ਹੋਰਾਂ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ, ਪਰ ਉਹ ਐਨ ਆਖਰੀ ਮੌਕੇ ਦੇ ਉੱਤੇ ਰੈਲੀ ਜਿਹੜੀ ਆ ਉਹ ਰੱਦ ਕਰ ਦਿੱਤੀ ਗਈ ਸੀ, ਕਿਉਂਕਿ ਉਹਦਾ ਜਿਹੜਾ ਭਾਈਵਾਲ ਅਕਾਲੀ ਦਲ ਹੈ ਉਹਨੇ ਜਿਹੜੀ ਰੈਲੀ ਸੀ ਸਰਹੱਦ ਦੇ ਉੱਤੇ ਰੱਖ ਲਈ ਸੀਗੀ ਕਿ ਨਸ਼ਿਆਂ ਦੇ ਜਿਹੜਾ ਜੀ ਉਹ ਖਿਲਾਫ, ਕਿਉਂਕਿ 14 ਦੇ ਵਿੱਚ ਨਸ਼ਿਆਂ ਦਾ ਮੁੱਦਾ ਬਹੁਤ ਭਖਿਆ ਸੀ। ਭਾਰਤੀ ਜਨਤਾ ਪਾਰਟੀ ਵਾਲੇ ਡਰ ਗਏ ਕਹ ਲਓ ਕਿ ਇਹ ਜਿਹੜਾ ਜੀ ਉਹਨਾਂ ਨੂੰ ਲੱਗਿਆ ਕਿ ਅਸੀਂ ਸ਼ਾਇਦ ਮੁਕਾਬਲਾ ਨਹੀਂ ਕਰ ਸਕਾਂਗੇ। ਉਹ ਇੱਕ ਸਮਾਂ ਸੀਗਾ ਜਦੋਂ ਭਾਰਤੀ ਜਨਤਾ ਪਾਰਟੀ ਆਪਣੇ ਪੈਰ ਲਾਉਣ ਦੇ ਯਤਨ ਕਰਦੀ ਤਾਂ ਅੱਜ ਸ਼ਾਇਦ ਉਹਦੀ ਸਥਿਤੀ ਜਿਹੜੀ ਸੀ ਉਹ ਹੋਰ ਹੁੰਦੀ। ਅੱਜ 19 ਦੇ ਵਿੱਚ ਉਹਨੂੰ ਜਿਹੜੀ ਇੱਕ ਵੱਡੀ ਚੁਣੌਤੀ ਭਾਜਪਾ ਨੂੰ 3 ਸੀਟਾਂ ਦੇ ਉੱਤੇ ਜਿਹੜੀ ਉਹ ਦਰਪੇਸ਼ ਹੈ ਤੇ ਉਹਦੇ ਕੋਲੇ ਕੋਈ ਅਜਿਹਾ ਚਿਹਰਾ ਨਹੀਂ ਹੈਗਾ ਜਿਹੜਾ ਨਾਮਵਰ ਚਿਹਰਾ ਹੋਵੇ, ਜਿਹੜਾ ਆਪਣੇ ਬਲਬੂਤੇ ਦੇ ਉੱਤੇ ਵੋਟ ਬੈਂਕ ਜਿਹੜਾ ਹੈ ਉਹਨੂੰ ਖਿੱਚ ਸਕੇ। ਅਜਿਹਾ ਉਹਦੇ ਕੋਲੇ ਕੋਈ ਚਿਹਰਾ ਜਿਹੜਾ ਹੈ ਨਹੀਂਗਾ। ਉਹਦੇ ਕਹਿਣ ਨੂੰ ਕਈ ਜਿਹੜੇ ਨਾਮ ਨੇ ਉਹ ਬੋਲੀ ਜਾਂਦੇ ਨੇ, ਜਿਹਦੇ ਵਿੱਚ ਅਨਿਲ ਜੋਸ਼ੀ ਸ਼ਾਮਲ ਹੈ, ਹਰਦੀਪ ਸਿੰਘ ਪੁਰੀ ਸ਼ਾਮਲ ਨੇ, ਰਜਿੰਦਰ ਮੋਹਨ ਸਿੰਘ ਚੀਨਾ ਜਿਹੜੇ ਜੀ ਉਹ ਸ਼ਾਮਲ ਨੇ। ਪਰ ਇਹ ਉਹ ਨਾਮ ਨੇ ਜੀ ਜਿਹੜੇ ਆਪਣੇ ਬਲਬੂਤੇ ਦੇ ਉੱਤੇ ਸੀਟ ਕੱਢ ਸਕਣ ਦੇ ਸਮਰੱਥ ਜਿਹੜੇ ਜੀ ਉਹ ਨਹੀਂ ਹੈਗੇ। ਤਾਂ ਵੇਖਣਾ ਇਹ ਹੋਊਗਾ ਜੀ ਕਿ ਦੂਜਾ ਭਾਰਤੀ ਜਨਤਾ ਪਾਰਟੀ ਜਿਹੜਾ ਪੰਜਾਬ ਲੈਵਲ ਹੈ ਜੀ ਉਹਦੇ ਅੰਦਰ ਜਿਹੜੀ ਪਾਟੋ ਧਾੜ ਹੈ ਉਹ ਵੀ ਇੱਕ ਵੱਡੀ ਚੁਣੌਤੀ ਭਾਜਪਾ ਦੇ ਵਾਸਤੇ ਜਿਹੜੀ ਆ ਜੀ ਉਹ ਹੈਗੀ ਆ। ਹਾਂ, ਭਾਜਪਾ ਅੰਦਰ ਖਾਤੇ ਕੁਝ ਕੋਸ਼ਿਸ਼ਾਂ ਅਜਿਹੀਆਂ ਜਿਹੜੀਆਂ ਪਿਛਲੇ ਕੁਝ ਸਮੇਂ ਤੋਂ ਜ਼ਰੂਰ ਕਰੀ ਜਾਂਦੀ ਹੈ ਕਿ ਉਹ ਕੁਝ ਜਿਹੜੇ ਛੋਟੇ ਛੋਟੇ ਗਰੁੱਪ ਨੇ ਉਹਨੇ ਉਭਾਰੇ ਹੋਏ ਨੇ, ਉਹਨਾਂ ਦੇ ਪਿੱਛੇ ਵੀ ਭਾਜਪਾ ਹੀ ਹੈ। ਕਿਉਂਕਿ ਸਭ ਨੂੰ ਪਤਾ ਕਿ ਸ਼ਿਮਲੇ ਦੇ ਵਿੱਚ ਜਿਹੜੀ ਹੋਟਲ ਦੇ ਵਿੱਚ ਹੋਈ ਮੀਟਿੰਗ ਸੀ ਉਹ ਉਸੇ ਦਾ ਇੱਕ ਜਿਹੜਾ ਜੀ ਉਹਦਾ ਇੱਕ ਪੜਾਅ ਸੀਗਾ
ਇਦਾਂ ਦੇ ਗਰੁੱਪ ਜਿਹੜੇ ਨੇ ਉਹ ਉਭਾਰ ਕੇ ਕੋਈ ਚਿਹਰਾ ਜਿਹੋ ਜਿਹਾ ਨਵਜੋਤ ਸਿੰਘ ਸਿੱਧੂ ਕਿਸੇ ਟਾਈਮ ਉਹਨਾਂ ਕੋਲੇ ਹੁੰਦਾ ਸੀ, ਉਹੋ ਜਿਹਾ ਚਿਹਰਾ ਜਿਹੜਾ ਜੀ ਉਹ ਸਾਹਮਣੇ ਲਿਆਂਦਾ ਜਾਵੇ। ਪਰ 19 ਦੀਆਂ ਲੋਕ ਸਭਾ ਚੋਣਾਂ ਜਿਹੜੀਆਂ ਹੁਣ ਆ ਗਈਆਂ, ਇਹਦੇ ਦੌਰਾਨ ਤਾਂ ਉਹ ਸਫਲ ਨਹੀਂ ਹੋ ਸਕੀ। ਅੱਗੋਂ ਕੀ ਉਹ ਇਹ ਕੋਸ਼ਿਸ਼ ਜਿਹੜੀ ਹੈ ਜੀ ਉਹ ਜਾਰੀ ਰੱਖਦੀ ਹੈ, ਇਹ ਸਾਰਾ ਕੁਝ ਨਿਰਭਰ ਕਰੂਗਾ ਕਿ 19 ਦੇ ਵਿੱਚ ਕਾਰਗੁਜ਼ਾਰੀ ਕਿਹੋ ਜਿਹੀ ਰਹਿੰਦੀ ਆ। ਅੱਜ ਦੀ ਤਰੀਕ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਅਕਾਲੀ ਦਲ ਦੇ ਕੋਲੇ ਇੱਕ ਵੀ ਸੀਟ ਨਹੀਂ ਗੀ ਜਿਹੜੀ ਉਹ ਜਿੱਤਦਾ ਨਜ਼ਰ ਆ ਰਿਹਾ, ਤੇ ਹਾਲਾਤ ਭਾਰਤੀ ਜਨਤਾ ਪਾਰਟੀ ਦੇ ਵੀ ਉਹੋ ਜਿਹੇ ਜਾਪਦੇ ਆ। ਹਾਂ ਬਿਲਕੁਲ ਜੀ, ਬਿਲਕੁਲ। ਉਹ ਨਹੀਂ, ਬੂਟੇ ਤਾਂ ਬੀਜੇ ਹੋਏ ਆ ਜੀ, ਪਾਣੀ ਤਾਂ ਉਹ ਦੇ ਰਹੇ ਆ ਉਹਨਾਂ ਨੂੰ, ਪਰ ਪਤਾ ਨਹੀਂ ਲੱਗਦਾ ਹਜੇ ਤੱਕ ਕਿਸੇ ਨੂੰ ਵੀ। ਤੇ ਅੱਗੇ ਇਕਬਾਲ ਸਿੰਘ ਦੀ ਜੇ ਗੱਲ ਕਰੀਏ ਤਾਂ ਹੁਣ ਉਹਨਾਂ ਨੂੰ ਕਹਿੰਦੇ ਜਾਣ ਦਾ ਹੀ ਬੜਾ ਖਤਰਾ ਦੋਹਾਂ ਸਟੇਟਾਂ ਦੇ ਵਿੱਚ। ਜੀ ਇਹ ਐਕਚੁਅਲੀ ਨਾ ਜੀ ਜਦੋਂ ਅਹੁਦੇ ਨਹੀਂ ਰਹਿੰਦੇ ਫਿਰ ਬਹੁਤ ਕੁਛ ਯਾਦ ਆਉਂਦਾ, ਯਾਦਾਸ਼ਤ ਵਾਪਸ ਆ ਜਾਂਦੀ ਹੈ ਇਹਨਾਂ ਲੋਕਾਂ ਦੀ। ਤੇ ਯਾਦਾਸ਼ਤ ਜਿਹੜੇ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਨੇ ਇਕਬਾਲ ਸਿੰਘ, ਉਹਦੀ ਵੀ ਯਾਦਾਸ਼ਤ ਵਾਹਵਾ ਜਿਹੜੀ ਜੀ ਉਹ ਵਾਪਸ ਆ ਰਹੀ ਹੈ। ਹੁਣ ਉਹਨੇ ਪੰਜਾਬ ਤੇ ਬਿਹਾਰ ਦੇ ਮੁੱਖ ਮੰਤਰੀਆਂ ਨੂੰ ਚਿੱਠੀਆਂ ਲਿਖ ਕੇ ਆਪਣੀ ਜਾਨ ਨੂੰ ਖਤਰਾ ਦੱਸਿਆ, ਸੁਰੱਖਿਆ ਜਿਹੜੀ ਹੈ ਜੀ ਉਹ ਮੰਗੀ ਆ। 9 ਮਾਰਚ ਨੂੰ ਅਕਾਲ ਤਖਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ ਦੇ ਵਿੱਚ ਇਕਬਾਲ ਸਿੰਘ ਖਿਲਾਫ ਚੱਲ ਰਹੀ ਜਾਂਚ ਦਾ ਮਾਮਲਾ ਵਿਚਾਰੇ ਜਾਣ ਦੀ ਸੰਭਾਵਨਾ ਹੈ। ਇਕਬਾਲ ਸਿੰਘ ਨੇ ਇਹ ਗੱਲ ਜਿਹੜੀ ਹੈ ਜੀ ਕਹੀ ਆ, ਉਹਦੇ ਖਿਲਾਫ ਸਾਜ਼ਿਸ਼ ਹੋ ਗਈ ਆ। ਸਾਜ਼ਿਸ਼ ਜਿਹੜੀ ਹੈ ਜੀ ਉਹ ਘੜੀ ਗਈ ਆ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਲਿਖੀਆਂ ਚਿੱਠੀਆਂ ਦੇ ਵਿੱਚ ਉਹਨੇ ਗੱਲ ਕਹੀ ਆ ਕਿ ਉਹ ਇੱਕ ਕਮਰੇ ਦੇ ਅੰਦਰ ਜਿਹੜਾ ਜੀ ਉਹ ਕੈਦ ਹੋ ਕੇ ਰਹਿ ਗਿਆ। ਕਹਿੰਦਾ ਮੈਨੂੰ ਤੇ ਮੇਰੇ ਪਰਿਵਾਰ ਦੀ ਜਾਨ ਨੂੰ ਖਤਰਾ, ਮੈਨੂੰ ਧਮਕੀਆਂ ਮਿਲ ਰਹੀਆਂ ਨੇ, ਵਿਸ਼ੇਸ਼ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਇਕਬਾਲ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਤਖਤ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ, ਬੋਰਡ ਦੇ ਮੈਂਬਰ ਕਮਿੱਕਰ ਸਿੰਘ ਮਕੰਦਪੁਰ ਤੋਂ ਉਹਨਾਂ ਦੀ ਜਾਨ ਨੂੰ ਜਿਹੜਾ ਜੀ ਉਹ ਵੱਡਾ ਖਤਰਾ ਖੜਾ ਜਿਹੜਾ ਜੀ ਉਹ ਹੋ ਗਿਆ। ਇਕਬਾਲ ਸਿੰਘ ਨੇ ਪੱਤਾ ਉਹੀ ਖੇਡਿਆ ਜੀ ਜਿਹੜਾ ਪਿਛਲੇ ਕੁਝ ਸਮੇਂ ਤੋਂ ਜਿਹੜਾ ਜੀ ਉਹ ਚੱਲਦਾ ਰਿਹਾ, ਡੇਰੇ ਦੇ ਮੁਖੀ ਵਾਲਾ। ਡੇਰੇ ਦੇ ਮੁਖੀ ਜਿਹੜੀ ਮੁਆਫੀ, ਇਹ ਚੇਤਾ ਉਹਨਾਂ ਨੂੰ ਉਦੋਂ ਹੀ ਆਉਂਦਾ ਜੀ ਜਦੋਂ ਇਹਨਾਂ ਕੋਲੇ ਅਹੁਦਾ ਨਹੀਂ ਰਹਿੰਦਾ। ਕਹਿੰਦੇ ਕਿ ਡੇਰੇ ਦੀ ਮੁਆਫੀ ਦਾ ਸੱਚ ਉਜਾਗਰ ਕਰਨ ਕਰਕੇ ਉਹਦੇ ਖਿਲਾਫ ਸਾਜ਼ਿਸ਼ਾਂ ਜਿਹੜੀਆਂ ਰਚੀਆਂ ਗਈਆਂ ਨੇ। ਇਕਬਾਲ ਸਿੰਘ ਨੇ ਇਹ ਸੱਚ ਕਦੋਂ ਉਜਾਗਰ ਕੀਤਾ ਜੀ? ਅਸੀਂ ਖਬਰਾਂ ਨਾਲ ਜੁੜੇ ਰਹਿਣ ਵਾਲੇ ਲੋਕਾਂ, ਮੈਂ ਤਾਂ ਕਦੀ ਸੁਣਿਆ ਨਹੀਂ ਜੀ ਉਹਦੇ ਮੂੰਹ ਕਿ ਉਹਨੇ ਦੱਸਿਆ ਹੋਵੇ ਕਿ ਇਹ ਮੁਆਫੀ ਜਿਹੜੀ ਉਹ ਕਿਵੇਂ ਦਿੱਤੀ ਗਈ ਸੀ। ਹਾਂ, ਹੁਣ ਉਹ ਜਿਹੜੀ ਗੱਲ ਇਹ ਕਹਿੰਦਾ ਹੈ ਕਿ ਮੈਂ ਇੱਥੇ ਅਕਾਲ ਤਖਤ ਦੇ ਉੱਤੇ ਆਉਣਾ, ਪਰ ਉਹਨੇ ਨਾਲ ਦੀ ਨਾਲ ਇਹ ਵੀ ਗੱਲ ਜਿਹੜੀ ਕਹੀ ਆ ਕਿ ਉਹ ਮੀਟਿੰਗ ਦੇ ਵਿੱਚ ਤਾਂ ਜਿਹੜਾ ਜੀ ਉਹ ਪਹੁੰਚੂਗਾ, ਪਰ ਸਕੱਤਰੇਤ ਦੇ ਕਮਰੇ ਦੇ ਵਿੱਚ ਨਹੀਂ ਜਾਊਗਾ, ਸਗੋਂ ਅਕਾਲ ਤਖਤ ਦੇ ਸਨਮੁਖ ਸੰਗਤ ਦੀ ਹਾਜ਼ਰੀ ਦੇ ਵਿੱਚ ਪਹੁੰਚੂਗਾ ਔਰ ਡੇਰਾ ਸਰਸਾ ਦੇ ਮੁਖੀ ਨੂੰ ਬਿਨਾਂ ਮੰਗਿਆ ਦਿੱਤੀ ਮਾਫੀ ਤੇ ਹੋਰ ਮਾਮਲਿਆਂ ਦਾ ਸੱਚ ਸਿੱਖ ਕੌਮ ਦੇ ਸਾਹਮਣੇ ਜਿਹੜਾ ਜੀ ਉਹ ਰੱਖੂਗਾ। ਇਹਨੂੰ ਕਹਿੰਦੇ ਆ ਜੀ ਬਲੈਕਮੇਲਿੰਗ, ਇਹਨੂੰ ਕਹਿੰਦੇ ਥ੍ਰੈਟ, ਜਿਹੜਾ ਜੀ ਧਮਕੀ ਦੇਣੀ। ਉਹ ਇਸ ਕਰਕੇ ਉਦੋਂ ਪਹਿਲਾਂ ਜਿਹੜਾ ਜੀ ਇਹ ਧਮਕੀ ਦੇ ਰਿਹਾ ਕਿ ਜੇ 9 ਮਾਰਚ ਨੂੰ ਤੁਸੀਂ ਮੇਰੇ ਖਿਲਾਫ ਫੈਸਲਾ ਦਿੰਦੇ ਹੋ ਤੇ ਫਿਰ ਮੈਂ ਜਿਹੜਾ ਜੀ ਉਹ ਕੁਝ ਬੋਲ ਸਕਦਾ ਹਾਂ। ਕੀ ਬੋਲੂਗਾ ਇਹ ਨਹੀਂ ਜਿਹੜਾ ਜੀ ਉਹ ਪਤਾ। ਜਿਹੜੀ ਅਕਾਲ ਤਖਤ ਦੇ ਉੱਤੇ ਜਿਹੜੀ ਹੋ ਰਹੀ ਆ ਮੀਟਿੰਗ, ਉਹਦੇ ਵਿੱਚ ਸੁੱਚਾ ਸਿੰਘ ਲੰਗਾ, ਰਾਜਸਥਾਨ ਦੇ ਹਾਕਮ ਸਿੰਘ ਤੇ ਗੁਰਦਾਸਪੁਰ ਦੇ ਬੂਟਾ ਸਿੰਘ, ਜਿਨ੍ਹਾਂ ਨੂੰ ਪੰਥ ਤੋਂ ਛੇਕਿਆ ਗਿਆ, ਉਹਦੇ ਵੱਲੋਂ ਮੰਗੀ ਖਿਮਾ ਯਾਚਨਾ ਦੇ ਉੱਤੇ ਵੀ ਵਿਚਾਰ ਜਿਹੜਾ ਜੀ ਉਹ ਹੋ ਸਕਦਾ। ਹੁਣ ਵੇਖਣਾ ਇਹ ਹੋਊਗਾ ਕਿ ਇਕਬਾਲ ਸਿੰਘ ਵਾਲਾ ਮਸਲਾ ਜਿਹੜਾ ਜੀ ਉਹ ਵੱਡਾ ਭਖਦਾ ਜਾਂ ਸੁੱਚਾ ਸਿੰਘ ਲੰਗਾ ਵਾਲਾ ਜੀ। ਬਿਲਕੁਲ, ਮੇਰਾ ਖਿਆਲ ਜਦੋਂ ਮਾਫੀ ਦਿੱਤੀ ਗਈ ਹੈ ਸਾਰੇ ਵਿੱਚ ਹੀ ਸੀਗੇ, ਹੁਣ ਪੱਲਾ ਝਾੜਦੇ ਪਏ ਆ ਸਾਰੇ। ਤੇ ਅੱਗੇ ਗੱਲ ਕਰਦੇ ਹਾਂ ਜੀ, ਜਿਹੜੇ 2 ਫੌਜੀ ਜਵਾਨ ਲਾਪਤਾ ਹੋਏ ਸੀ ਮੋਗੇ ਦੇ ਲਾਗੇ, ਛੱਪੜ ਦੇ ਵਿੱਚੋਂ ਲਾਸ਼ਾਂ ਮਿਲੀਆਂ। ਇਹ ਪਿੰਡ ਭਿੰਡਰ ਕਲਾਂ ਦੇ ਵਿੱਚ 4 ਦਿਨਾਂ ਤੋਂ 2 ਫੌਜੀ ਜਵਾਨਾਂ ਦੀਆਂ ਜਿਹੜੀਆਂ ਦੀ ਉਹ ਲਾਪਤਾ ਸੀਗੇ 4 ਦਿਨ ਤੋਂ, ਉਹਨਾਂ ਦੀਆਂ ਲਾਸ਼ਾਂ ਬਰਾਮਦ ਜਿਹੜੀਆਂ ਦੀ ਉਹ ਹੋਈਆਂ ਨੇ। ਸਵਿਫਟ ਕਾਰ ਸੀਗੀ ਜਿਹਨੂੰ ਕਬਜ਼ੇ ਦੇ ਵਿੱਚ ਲਿਆ ਗਿਆ। ਜਲੰਧਰ ਦੇ ਵਿੱਚ ਇਹ ਤਾਇਨਾਤ ਫੌਜੀ ਜਵਾਨ ਸੀਗੇ ਜੀ ਸੂਬੇਦਾਰ ਸੁਰਜੀਤ ਸਿੰਘ, ਇਹ ਚਮਕੌਰ ਸਿੰਘ ਦਾ ਮੁੰਡਾ ਸੀਗਾ ਜੀ, ਪਿੰਡ ਭਿੰਡਰ ਖੁਰਦ ਮੋਗਾ ਦਾ, ਔਰ ਹਰਪ੍ਰੀਤ ਸਿੰਘ ਪਿੰਡ ਬਾਲਸੰਡਾ ਰੋਪੜ ਦਾ ਸੀਗਾ ਜੀ। ਇਹ 3 ਮਾਰਚ ਤੋਂ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਪਤਾ ਸੀਗੇ। ਦੋਵਾਂ ਫੌਜੀ ਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਜੀ ਉਹ ਭਿੰਡਰ ਕਲਾਂ ਦੇ ਛੱਪੜ ਦੇ ਵਿੱਚੋਂ ਬਰਾਮਦ ਹੋਈਆਂ ਨੇ। ਜਿਹੜਾ ਪੀੜਤ ਪਰਿਵਾਰ ਹੈ ਜੀ ਉਹ ਇਹ ਕਹਿੰਦਾ ਹੈ ਕਿ ਫੌਜੀ ਜਵਾਨ ਸੂਬੇਦਾਰ ਸੁਰਜੀਤ ਸਿੰਘ ਆਪਣੇ ਨਾਲ ਦੇ ਸਾਥੀ ਹਰਪ੍ਰੀਤ ਸਿੰਘ ਨਾਲ ਪਿੰਡ ਬਾਲਸੰਡਾ ਨੂੰ 3 ਮਾਰਚ ਨੂੰ ਪਿੰਡ ਭਿੰਡਰ ਖੁਰਦ ਦੇ ਵਿੱਚ ਜਿਹੜਾ ਜੀ ਉਹ ਪਰਿਵਾਰ ਨੂੰ ਮਿਲਣ ਲਈ ਆ ਰਿਹਾ ਸੀਗਾ, ਔਰ 3 ਮਾਰਚ ਨੂੰ ਸੂਬੇਦਾਰ ਸੁਰਜੀਤ ਸਿੰਘ ਨੇ ਆਪਣੀ ਪਤਨੀ ਨੂੰ ਘਰ ਆਉਣ ਬਾਰੇ ਫੋਨ ਦੇ ਰਾਹੀਂ ਦੱਸਿਆ ਸੀਗਾ, ਪਰ ਦੇਰ ਰਾਤ ਤੱਕ ਜਦੋਂ ਉਹ ਘਰੇ ਨਾ ਆਏ
ਪਰਿਵਾਰਕ ਮੈਂਬਰਾਂ ਦੇ ਵੱਲੋਂ ਉਹਦੇ ਫੋਨ ਦੇ ਉੱਤੇ ਸੰਪਰਕ ਕੀਤਾ ਗਿਆ। ਦੋਨਾਂ ਦੇ ਮੋਬਾਈਲ ਜਿਹੜੇ ਜੀ ਉਹ ਸਵਿਚ ਆਫ ਹੋ ਗਏ। ਫੌਜ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ, ਭਾਲ ਕੀਤੀ, ਕੋਈ ਇਹਨਾਂ ਦਾ ਜਿਹੜਾ ਜੀ ਉਹ ਪਤਾ ਨਾ ਲੱਗਿਆ। ਜਿਹੜੇ ਇਹਨਾਂ ਦੇ ਸੰਬੰਧੀ ਜਦੋਂ ਜਿਹੜੇ ਪੁਲਿਸ ਵੱਲੋਂ ਜਿਹੜੀ ਜਾਂਚ ਪੜਤਾਲ ਕੀਤੀ ਗਈ ਤਾਂ ਉਹਨਾਂ ਦੀ ਲੋਕੇਸ਼ਨ ਜਿਹੜੀ ਸੀ ਪਿੰਡ ਜਲਾਲਾਬਾਦ ਦੀ ਆ ਗਈ, ਜਿਹੜਾ ਮੋਗਾ ਧਰਮਕੋਟ ਰੋਡ ਦੇ ਉੱਤੇ ਪੈਂਦਾ ਜੀ। ਔਰ ਇਸ ਪਰਿਵਾਰਕ ਮੈਂਬਰਾਂ ਨੂੰ ਪਿੰਡ ਦੇ ਛੱਪੜ 'ਚ ਜਿਹੜੀ ਪਲਟੀ ਹੋਈ ਗੱਡੀ ਦਾ ਇੱਕ ਟਾਇਰ ਜਿਹੜਾ ਜੀ ਦਿਸਿਆ, ਉੱਥੋਂ ਜਿਹੜਾ ਪਤਾ ਲੱਗਿਆ। ਹੁਣ ਇਹ ਨਹੀਂ ਅਜੇ ਜਿਹੜਾ ਜੀ ਪਤਾ ਲੱਗ ਰਿਹਾ ਕਿ ਇਹ ਕਾਰ ਜਿਹੜੀ ਸੀ ਕੀ ਤੇਜ਼ ਸਪੀਡ ਉਹਦੇ ਕਰਕੇ ਛੱਪੜ ਦੇ ਵਿੱਚ ਜਿਹੜੀ ਵੜ ਗਈ, ਕਿਸੇ ਵਹੀਕਲ ਨੇ ਉਹਨੂੰ ਹਿੱਟ ਕੀਤਾ ਤਾਂ ਕਰਕੇ ਛੱਪੜ ਦੇ ਵਿੱਚ ਜਿਹੜਾ ਜੀ ਉਹ ਵੜ ਗਈ। ਇਹ ਅਜੇ ਭੇਤ ਹੈ ਔਰ ਪੁਲਿਸ ਦੇ ਵੱਲੋਂ ਇਹਦੀ ਛਾਣਬੀਣ ਕੀਤੀ ਜਾ ਰਹੀ ਹੈ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਅਖੀਰ ਦੇ ਵਿੱਚ ਪੰਜਾਬ ਦਾ ਏਕਤਾ ਪਾਰਟੀ ਦੇ ਪ੍ਰਧਾਨ ਕੌਣ ਹੈ, ਸੁਖਪਾਲ ਖਹਿਰਾ ਜਾਂ ਸਨਕਦੀਪ ਸੰਧੂ? ਦੇਖੋ, ਇਹ ਅਜੇ ਜਿਹੜੀ ਬਹਿਸ ਹੈ ਉਹ ਜਾਰੀ ਹੈ, ਕਿਉਂਕਿ ਐਕਚੁਅਲੀ ਜੀ ਹੋਇਆ ਕੀ ਹੈ ਕਿ ਜਿਹੜੀ ਮਹਾਰਾਸ਼ਟਰ ਤੋਂ ਛਪਦੀ ਨੈਸ਼ਨਲ ਅਖਬਾਰ ਹੈ ਦੀ ਹਿੰਦੂ, ਉਹਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਦਿੱਤਾ ਗਿਆ ਸੀ, ਕੱਲ੍ਹ ਉਹਦੀ ਡਿਟੇਲ ਦੱਸੀ ਸੀਗੀ ਕਿ 19 ਇਹ ਫਰਵਰੀ ਨੂੰ ਦਿੱਤਾ ਗਿਆ ਸੀਗਾ। 19 ਮਾਰਚ ਤੱਕ ਇਹਦੇ ਉੱਤੇ ਕੋਈ ਆਬਜੈਕਸ਼ਨ ਕਿਸੇ ਨੂੰ ਹੋਵੇ ਤੇ ਉਹ ਮੰਗਿਆ ਗਿਆ ਕਿ ਆਬਜੈਕਸ਼ਨ ਹੈ ਤਾਂ 19 ਮਾਰਚ ਤੱਕ ਜਿਹੜਾ ਜੀ ਇਹ ਨੋਟੀਫਿਕੇਸ਼ਨ ਵੈਲਿਡ ਹੈ। ਉਸ ਤੋਂ ਬਾਅਦ ਜੇ ਕਿਸੇ ਨੂੰ ਉਹਦੇ ਉੱਤੇ ਕੋਈ ਨਹੀਂ ਇਤਰਾਜ਼ ਹੁੰਦਾ ਤੇ ਫਿਰ ਇਹ ਪਾਰਟੀ ਜਿਹੜੀ ਹੈ ਜੀ ਉਹ ਰਜਿਸਟਰਡ ਹੋਊਗੀ ਚੋਣ ਕਮਿਸ਼ਨ ਦੇ ਕੋਲੇ, ਔਰ ਉਸ ਤੋਂ ਬਾਅਦ ਫਿਰ ਸਾਰੀ ਪ੍ਰਕਿਰਿਆ ਜਿਹੜੀ ਉਹ ਸ਼ੁਰੂ ਹੋਊਗੀ। ਇਹ ਜਦੋਂ ਸਾਹਮਣੇ ਆਇਆ ਤਾਂ ਉਹ ਨੋਟੀਫਿਕੇਸ਼ਨ ਦੇ ਵਿੱਚ ਜਿਹੜੇ ਮੈਂਬਰ ਨੇ ਉਹ ਹੋਰ ਹੀ ਕੋਈ ਜਿਹੜਾ ਜੀ ਉਹ ਦੱਸੇ ਗਏ, ਕਿਉਂਕਿ ਨੀਤ ਪ੍ਰਧਾਨ ਇੱਥੇ ਜਿਹੜਾ ਬਣਾਇਆ ਗਿਆ ਸੀਗਾ ਮਾਸਟਰ ਬਲਦੇਵ ਸਿੰਘ ਹੋਰਾਂ ਨੂੰ, ਉਹ ਵੀ ਜਿਹੜੇ ਜੀ ਉਂਝ ਹੀ ਨਿਕਲੇ। ਕਾਗਜ਼ਾਂ ਦੇ ਵਿੱਚ ਜਿਹੜਾ ਜੀ ਉਹ ਹੋਰ ਹੈ, ਪ੍ਰਧਾਨ ਜਿਹੜਾ ਉਹ ਸਨਕਦੀਪ ਸਿੰਘ ਸੰਧੂ ਹੈ, ਜਿਹੜਾ ਕਿ ਪਾਰਟੀ ਦਾ ਪ੍ਰਧਾਨ ਜਿਹੜਾ ਉਹ ਦੱਸਿਆ ਗਿਆ ਉਹਦੇ ਵਿੱਚ। ਕਿਆ ਇਹ ਅਜਾਇਆ ਸੁਖਪਾਲ ਸਿੰਘ ਖਹਿਰਾ ਹੋਰੀ ਕਿਉਂਕਿ ਘਿਰੇ ਹੋਏ ਆ ਜੀ ਇਹਨਾਂ ਸਵਾਲਾਂ ਦੇ ਵਿੱਚ, ਉਹਨਾਂ ਨੇ ਇਹ ਗੱਲ ਜਿਹੜੀ ਆ ਕਹੀ ਆ ਕਿ ਉਹਨਾਂ ਜਿਹੜਾ ਸਨਕਦੀਪ ਸੰਧੂ ਆ ਉਹ ਵੀ ਕਹਿੰਦਾ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕਿਹਾ ਸੀਗਾ ਕਿ ਦਿੱਲੀ ਦੇ ਵਿੱਚ ਬਹੁਤ ਗੇੜੇ ਜਿਹੜੇ ਆ ਉਹ ਲਾਉਣੇ ਪੈਂਦੇ ਆ ਪਾਰਟੀ ਨੂੰ ਰਜਿਸਟਰਡ ਕਰਾਉਣ ਦੇ ਵਾਸਤੇ। ਉਹ ਕਹਿੰਦੇ ਮੈਂ ਇੱਥੇ ਪੰਜਾਬ 'ਚ ਬਹੁਤ ਬਿਜ਼ੀ ਆ ਇੱਥੇ ਜਿਹੜੇ ਜੀ ਉਹ ਇਸ਼ੂ ਚੁੱਕਣ ਦੇ ਵਾਸਤੇ। ਹਾਲਾਂਕਿ ਗਏ ਤਾਂ ਉਹ ਵਿਧਾਨ ਸਭਾ ਦੇ ਵਿੱਚ ਵੀ ਨਹੀਂ, ਪੂਰੇ ਸੈਸ਼ਨ ਦੇ ਦੌਰਾਨ ਉਹ ਕਿੱਥੇ ਬਿਜ਼ੀ ਨੇ ਇਹ ਨਹੀਂ ਜਿਹੜਾ ਜੀ ਪਤਾ। ਕਹਿੰਦੇ ਉਹਦੇ ਕਰਕੇ ਸਨਕਦੀਪ ਸੰਧੂ ਨੂੰ ਜਿਹੜਾ ਸੀਗਾ ਉਹ ਬਣਾ ਦਿੱਤਾ ਪਾਰਟੀ ਦਾ ਜਿਹੜਾ ਉਹ ਪ੍ਰਧਾਨ। ਔਰ ਉਹਨਾਂ ਨੇ ਇਹ ਕਿਹਾ ਕਿ ਹੁਣ ਸੁਖਪਾਲ ਸਿੰਘ ਖਹਿਰਾ ਨੇ ਇਹ ਵੀ ਕਿਹਾ ਕਿ ਮੈਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਨੂੰ ਮਿਲਣ ਗਿਆ ਸੀਗਾ ਤਾਂ ਕਿ ਮੈਂ ਉਹਨਾਂ ਤੋਂ ਨੋਟਿਸ ਜਿਹੜਾ ਉਹ ਲੈ ਸਕਾਂ। ਔਰ ਇਹ ਵੀ ਕਿਹਾ ਜਾ ਰਿਹਾ ਕਿ ਅਸਲ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੋਰੀ ਆਪਣੀ ਜਿਹੜੀ ਵਿਧਾਨ ਸਭਾ ਦੀ ਮੈਂਬਰੀ ਆ ਉਹ ਬਚਾਉਣਾ ਚਾਹੁੰਦੇ ਆ, ਔਰ ਉਹ ਨਹੀਂ ਸੀ ਇਹ ਚਾਹੁੰਦੇ ਕਿ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਭੁਲੱਥ ਦੀ ਵਿਧਾਨ ਸਭਾ ਹਲਕੇ ਦੀ ਚੋਣ ਜਿਹੜੀ ਆ ਜੀ ਉਹ ਆਵੇ, ਤਾਂ ਕਿ ਇਹਦੇ ਨਾਲ ਉਹਨਾਂ ਨੂੰ ਇਹ ਹੋ ਜਾਵੇ ਵੀ ਕਿੱਥੋਂ ਲੜਨੀ ਆ, ਬਠਿੰਡੇ ਵਾਲੀ ਲੜਨੀ ਆ ਜਾਂ ਫਿਰ ਭੁਲੱਥ ਵਾਲੀ ਜਿਹੜੀ ਆ ਉਹ ਲੜਨੀ ਆ। ਇਸ ਕਰਕੇ ਉਹਨਾਂ ਨੇ ਟਾਲ ਲਿਆ, ਟਾਲਣ ਵਿੱਚ ਸਫਲ ਹੋ ਗਏ। ਹੁਣ ਕਿਉਂਕਿ ਜੇ ਉਹ ਫੜ ਲੈਂਦੇ ਆ ਜਿਹੜਾ ਜੀ ਨੋਟਿਸ, ਤੇ ਕਮ ਸੇ ਕਮ ਹੁਣ ਲੋਕ ਸਭਾ ਦੀਆਂ ਚੋਣਾਂ ਦੇ ਨਾਲ ਭੁਲੱਥ ਦੀ ਜਿਹੜੀ ਆ ਜੀ ਵਿਧਾਨ ਸਭਾ ਦੀ ਚੋਣ ਨਹੀਂ ਹੋਊਗੀ। ਇਹ ਉਹਨਾਂ ਦੀ ਇੱਕ ਤੁਸੀਂ ਕਹਿ ਲਓ ਕਿ ਚਾਲ ਸੀਗੀ, ਜਿਹਦੇ ਕਰਕੇ ਉਹ ਵਿਧਾਨ ਸਭਾ ਦੇ ਵਿੱਚ ਵੀ ਨਹੀਂ ਗਏ ਕਿ ਉੱਥੇ ਕਿਤੇ ਨੋਟਿਸ ਜਿਹੜਾ ਜੀ ਉਹ ਸਰਵ ਨਾ ਹੋ ਜੇ। ਤੇ ਕਾਗਜ਼ਾਂ ਦੇ ਵਿੱਚ ਹੋਰ ਹੀ ਬੰਦੇ ਜਿਹੜੇ ਜੀ ਉਹ ਪ੍ਰਧਾਨ ਬਣਾ ਦਿੱਤੇ ਤਾਂ ਕਿ ਟੈਕਨੀਕਲੀ ਜਿਹੜਾ ਐਂਟੀ ਡਿਫੈਕਸ਼ਨ ਲਾਅ ਹੈ ਉਹਦੇ ਤਹਿਤ ਉਹਨਾਂ ਦੀ ਵਿਧਾਨ ਸਭਾ ਦੀ ਮੈਂਬਰੀ ਜਿਹੜੀ ਜੀ ਉਹ ਨਾ ਜਾਵੇ। ਦੇਖੋ, ਜਦੋਂ ਜਿਹੜੀਆਂ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਦੀ ਜਿਹੜੀ ਸ਼ੁਰੂਆਤ ਹੀ ਹੈ ਉਹ ਹੇਰਾ ਫੇਰੀ ਵਾਲੀ ਹੈ, ਫਿਰ ਤੁਸੀਂ ਜਿਹੜਾ ਦੀ ਉਹ ਕਹਿ ਸਕਦੇ ਹੋ ਕਿ ਉਹਦੇ ਵਿੱਚੋਂ ਕੀ ਕੁਝ ਜਿਹੜਾ ਦੀ ਉਹ ਨਿਕਲ ਸਕਦਾ। ਹਾਲਾਂਕਿ ਇਹ ਵੀ ਜਿਹੜਾ ਦੀ ਕਿਹਾ ਜਾ ਰਿਹਾ ਜਿਹੜੇ ਖਹਿਰਾ ਸਾਹਿਬ ਨੇ ਉਹ ਇਹ ਕਹਿੰਦੇ ਆ ਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਇਹ ਜਨਤਕ ਕਿਉਂ ਨਹੀਂ ਜਿਹੜਾ ਜੀ ਉਹ ਕੀਤਾ, ਤੇ ਬਤੌਰ ਐਡਹਾਕ ਪ੍ਰਧਾਨ ਉਹਨਾਂ ਨੂੰ ਇਹ ਕਹਿੰਦੇ ਜੀ ਮੈਂ ਐਡਹਾਕ ਪ੍ਰਧਾਨ ਹੈ। ਤੇ ਟੈਕਨੀਕਲ ਇਹਦੇ ਵਿੱਚ ਪੁਆਇੰਟ ਇਹ ਆ ਕਿ ਸਨਕਦੀਪ ਸਿੰਘ ਸੰਧੂ ਉਹ ਕਾਗਜ਼ਾਂ ਦੇ ਪ੍ਰਧਾਨ ਹੈ, ਉਹਨੂੰ ਆਪਣਾ ਸਿਆਸੀ ਸਕੱਤਰ ਲਾ ਲਿਆ ਜੀ। ਐਡਹਾਕ ਪ੍ਰਧਾਨ ਜਿਹੜਾ ਆ, ਜਿਹੜਾ ਅਸਲ ਦੇ ਵਿੱਚ ਪ੍ਰਧਾਨ ਹੈ, ਉਹਨੂੰ ਪੋਲੀਟੀਕਲ ਸੈਕਟਰੀ ਲਾ ਨਹੀਂ ਸਕਦਾ, ਉਹਨੂੰ ਪਰ ਜਿਹੜਾ ਜੀ ਉਹ ਲਾਇਆ ਗਿਆ। ਉਹ ਕਹਿੰਦੇ ਜੀ ਇਹ ਤਕਨੀਕੀ ਗਲਤੀ ਇਹ ਤਕਨੀਕੀ ਗਲਤੀ ਜਿਹੜੀ ਹੈ ਜੀ ਉਹ ਕਿੰਨੀ ਕੁ ਭੁਗਤਣੀ ਪੈਂਦੀ ਹੈ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਜਾਂ ਉਹਨਾਂ ਦੇ ਸਿਆਸੀ ਕੈਰੀਅਰ ਦੇ ਵਿੱਚ। ਮੇਰਾ ਖਿਆਲ ਇਹ ਆਉਂਦਾ ਜਿਹੜਾ ਜੀ ਉਹ ਸਮਾਂ ਦੱਸੂਗਾ। ਇੱਕ ਪਾਸੜ ਜਿਹੜੀ ਦੀ ਉਹ ਗੱਲ ਉਹਨਾਂ ਨੂੰ ਕੰਪਲੀਟ ਸਿੱਧੀ ਜਿਹੜੀ ਉਹ ਕਰਨੀ ਚਾਹੀਦੀ ਸੀ। ਜੇ ਉਹ ਛੱਡ ਰਹੇ ਆ ਪਾਰਟੀ ਤੇ ਛੱਡ ਕੇ ਪਰਾਂ ਹੋ ਜਾਣ, ਛੱਡ ਕੇ ਅਸਤੀਫਾ ਦੇ ਕੇ ਆਪਣੀ ਜਿਹੜੀ ਉਹ ਪਾਰਟੀ ਬਣਾਉਂਦੇ ਇਮਾਨਦਾਰੀ ਦੇ ਨਾਲ,
ਤਾਂ ਉਹ ਜਿਹੜਾ ਜੀ ਉਹ ਬਿਹਤਰ ਸੀਗਾ। ਪਰ ਇਹ ਚੁਸਤੀਆਂ ਨੇ, ਕਈ ਵਾਰੀ ਚੁਸਤੀਆਂ ਜਿਹੜੀਆਂ ਜੀ ਉਹ ਭਾਰੀ ਪੈ ਜਾਂਦੀਆਂ ਨੇ, ਉਸੇ ਕਿਸਮ ਦੀ ਇਹ ਚੁਸਤੀ। ਬਿਲਕੁਲ ਜੀ, ਲੋਕਾਂ ਨੂੰ ਗੱਲਾਂ ਹੋਰ ਕਹਿਣੀਆਂ, ਕਰਨਾ ਕੁਛ ਹੋਰ, ਤੇ ਲੋਕਾਂ ਤੇ ਬੁਰਾ ਅਸਰ ਬਹੁਤ ਪੈਂਦਾ, ਤੇ ਸਿਆਸੀ ਕੈਰੀਅਰ ਵੀ ਕਈ ਵਾਰ ਤਬਾਹ ਹੋ ਜਾਂਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।